ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਤੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਤੁਸੀਂ ਇਸ ਸਮੇਂ ਖਬਰ ਤੇ ਨਜ਼ਰ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਆ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਮਿੰਟੂ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਅੱਜ ਦੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇੰਸ਼ੋਰੈਂਸ ਲੈਣ ਦੇ ਸੰਬੰਧੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕੋਈ ਵੀ ਜਾਣਕਾਰੀ ਲੈਣੀ ਹੈ। ਸੋ ਕ੍ਰਿਸ਼ਨ ਤਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ, ਨਿੱਜਰ, ਵੁੱਡਲੈਂਡ, GN ਲਿਊਬ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਰ ਨੀਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਨਾਲ ਗੱਲ ਕਰਨ ਦੇ ਲਈ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਸੋ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਤੇ ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਸੋ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਮਨਦੀਪ ਸਿੱਧੂ ਹੋਣੀ ਤਾਂ ਕਹਿ ਰਹੇ ਸੀ ਕਿ ਕਿਸਾਨਾਂ ਦੀ ਕੋਈ ਵੀ ਇਹੋ ਜੀ ਨਹੀਂ ਸ਼ਿਕਾਇਤ ਦਰਜ ਕੀਤੀ ਗਈ, ਨਾ ਹੀ ਕੋਈ ਖਬਰ ਸਾਹਮਣੇ ਆਈ ਹੈ ਵੀ ਕੋਈ ਟਰਾਲੀ ਚੋਰੀ ਹੋਈ ਹੋਵੇ। ਪਰ ਸਭ ਨੂੰ ਪਤਾ ਹੈ ਕਿ ਕੀ ਕੁਝ ਉੱਥੇ ਹੋਇਆ ਹੈ। ਤੇ ਹੁਣ ਇੱਕ ਟਰਾਲੀ ਚੋਰ ਪੁਲਿਸਿਆ ਹੀ ਸਾਹਮਣੇ ਆ ਗਿਆ ਜੀ। ਕਹਿੰਦੇ ਚਾਚੇ ਜਾਂ ਤਾਏ ਨਾਲ ਰਲ ਕੇ ਟਰਾਲੀ ਚੋਰੀ ਕਰ ਲਈ। ਇਹ ਫਿਰ ਇਦਾਂ ਹੋਇਆ ਹੋਏਗਾ ਕਿ ਬਈ ਗੱਲ ਇਹ ਆ ਕਿ ਟਰੈਕਟਰ ਸ਼ਾਇਦ ਕਿਤੇ ਲੈ ਗਏ ਹੋਣੇ ਪੁਲਿਸ ਵਾਲੇ। ਉਦੋਂ ਕੋਈ ਇਹਨਾਂ ਦੇ ਕੋਲ ਸਕੂਟਰ ਮੋਟਰਸਾਈਕਲ ਸ਼ਾਇਦ ਨਹੀਂ ਹੋਏਗਾ। ਤੇ ਉਹ ਜਿਵੇਂ ਗਾਣਾ ਬੱਦੋ ਬੱਦੀ ਵੀ ਉਹ ਟਰਾਲੀ ਜਿਹੜੀ ਬਦੋ ਬਦੀ ਨਾਲ ਆ ਗਈ ਹੋਣੀ ਆ ਮੱਲੋ ਜਰੀ। ਠੀਕ ਹੈ ਜੀ। ਫਿਰ ਇਹਨਾਂ ਨੇ ਕਿਹਾ ਹੋਏਗਾ ਕਿ ਕੀ ਮੋੜਨੀ ਹੈ ਭਾਈ, ਛੱਡੋ ਖੜਾ। ਤਾਂ ਕਮਾਲ ਦੀਆਂ ਗੱਲਾਂ। ਦੇਖੋ ਅੱਗੇ ਵੀ ਮੈਂ ਗੱਲ ਕਹੀ ਸੀਗੀ ਕਿ ਜੇਕਰ ਮੰਨ ਲਓ ਕੋਈ ਕਿਸੇ ਕਿਸਮ ਦੀ ਚੋਰੀ ਨਹੀਂ ਹੋਈ, ਬੜੀ ਸਧਾਰਨ ਜੀ ਗੱਲ ਆ, ਕਿ ਫਿਰ FIR ਕਾਹਦੀਆਂ ਦਰਜ ਹੋਈਆਂ? ਇਹ ਕਹਿੰਦੇ ਸੀ ਜੀ ਸ਼ਿਕਾਇਤ ਵੀ ਕੋਈ ਨਹੀਂ ਆਈ। ਜੇ ਸ਼ਿਕਾਇਤ ਨਹੀਂ ਆਈ ਤੇ FIR, ਕਿਉਂਕਿ ਜਿਹੜੇ ਲੋਕਲ ਉੱਚ ਅਧਿਕਾਰੀ ਸੀ ਉੱਥੋਂ ਦੇ, ਉਹ ਤਾਂ ਦੱਸ ਰਹੇ ਸਨ ਕਿ FIR ਅਸੀਂ ਦਰਜ ਕੀਤੀਆਂ ਨੇ। ਜੇ ਕੋਈ ਚੋਰੀ ਦਾ ਮਾਮਲਾ ਹੀ ਹੈ ਨਹੀਂ ਸਰ, ਤੇ ਫਿਰ ਜੋ ਵਿਧਾਇਕ ਘਨੌਰ ਜੀ ਨੇ, ਗੁਰਲਾਲ ਘਨੌਰ ਜੀ, ਉਹਨਾਂ ਨੇ 11 ਮੈਂਬਰੀ ਕਮੇਟੀ ਕਿਉਂ ਬਣਾਈ? ਤਾਂ ਮੇਰੇ ਖਿਆਲ ਦੇ ਨਾਲ ਮਨਦੀਪ ਸਿੱਧੂ ਜੀ ਬਿਲਕੁਲ ਅੱਜ ਕੱਲ ਜਿਵੇਂ ਕਹਿ ਲਈਏ ਨਾ ਕਿ ਇਸ਼ਕ ਤੇਰੇ ਵਿੱਚ ਰੰਗੀ ਸੋਹਣਿਆ, ਇਸ਼ਕ ਤੇਰੇ ਵਿੱਚ ਰੰਗੀ ਵੇ, ਇਹਨਾਂ ਨੇ ਜਦੋਂ ਤੋਂ ਜੈ ਜੈਕਾਰ ਕੀਤਾ ਸਟੇਜ ਤੋਂ ਮਾਨ ਸਾਹਿਬ ਦਾ, ਉਦੋਂ ਤੋਂ ਮੈਨੂੰ ਲੱਗਦਾ ਕਿ ਇਹਨਾਂ ਨੇ ਬਿਲਕੁਲ ਆਪਣੇ ਆਪ ਨੂੰ ਡਾਊਨ ਕਰਨਾ ਸਟਾਰਟ ਕਰ ਦਿੱਤਾ ਹੈ। ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਪਣੀ ਛਵੀ ਜਿਹੜੀ ਆ ਖੁਦ ਹੀ ਇਹਨਾਂ ਨੇ ਨੁਕਸਾਨਣੀ ਸਟਾਰਟ ਕਰ ਦਿੱਤੀ ਹੈ। ਦੇਖੋ ਹੋਇਆ ਕਿ ਇਹ ਜਿਹੜਾ ਪੰਜਾਬ ਪੁਲਿਸ ਦਾ ਸਿਪਾਹੀ ਸੀਗਾ, ਇਸਨੇ ਇੱਥੋਂ ਟਰਾਲੀ ਪਾਈ ਖਨੌਰੀ ਤੋਂ ਤੇ ਜਾ ਕੇ ਆਪਣੇ ਚਾਚੇ ਦੇ ਘਰ ਖਿਲਾਰ ਦਿੱਤੀ। ਉਹਦਾ ਤਾਂ ਇਹਨੇ ਹੁਲੀਆ ਵੀ ਬਦਲ ਦਿੱਤਾ ਸੀਗਾ। ਮਤਲਬ ਕਿ ਹੁਣ ਇਹ ਵੀ ਨਹੀਂ ਨਾ ਕਿਹਾ ਜਾ ਸਕਦਾ ਕਿ ਉਹ ਜੀ ਕਿਸੇ ਹੋਰ ਮਨਸ਼ਾ ਨਾਲ ਲੈ ਗਿਆ ਸੀ। ਜਦੋਂ ਤੁਸੀਂ ਜਾ ਕੇ ਵਿੱਢ ਲਾ ਦਿਓਗੇ ਜਾਂ ਰੰਗ ਉਹਦਾ ਹੋਰ ਕਰ ਦਿਓਗੇ ਤਾਂ ਫਿਰ ਤੇ ਭਾਵਨਾ ਵੀ ਉਜਾਗਰ ਹੋ ਜਾਂਦੀ ਹੈ ਨਾ ਕਿ ਤੁਸੀਂ ਕਿਸ ਦੁਰਭਾਵਨਾ ਦੇ ਨਾਲ ਇਹ ਕਾਰਾ ਕਰ ਰਹੇ ਹੋ। ਤਾਂ ਪੰਜਾਬ ਪੁਲਿਸ ਬੰਨਿਓ, ਪੰਜਾਬ ਪੁਲਿਸ ਦਾ ਹੀ ਸਿਪਾਹੀ ਫੜਿਆ ਜਾਂਦਾ, ਨਾਲ ਉਹਦਾ ਚਾਚਾ ਵੀ ਅਰੈਸਟ ਹੋ ਗਿਆ, ਦੋਵੇਂ ਗ੍ਰਿਫਤਾਰ ਹੋ ਗਏ। ਤਾਂ ਐਦੋਂ ਵੱਧ ਤੁਸੀਂ ਵੇਖੋਗੇ ਕਿ ਨਮੋਸ਼ੀਜਨਕ ਕਿਹੜੀ ਚੀਜ਼ ਹੋਏਗੀ ਕਿ ਇੱਕ ਪਾਸੇ ਤੇ ਨਾ ਸਿਰਫ ਇਹਨਾਂ ਦੇ ਅਫਸਰ ਝੂਠੇ ਪੈ ਗਏ, ਛਿੱਥੇ ਪੈ ਗਏ, ਬਲਕਿ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਚੋਰ ਵੀ ਕੌਣ ਨਿਕਲਿਆ? ਚੋਰ ਪੁਲਿਸ ਦਾ ਹੀ ਇੱਕ ਮੁਲਾਜ਼ਮ। ਤਾਂ ਇਹ ਲੋਕ ਜਿਹੜੇ ਰੌਲਾ ਪਾਉਂਦੇ ਸੀ ਉਹ ਸੱਚੇ ਸੀਗੇ। ਆ ਪਿੱਛੇ ਜੇ ਮੈਂ ਇੱਕ ਹੋਰ ਵੀਡੀਓ ਵੇਖੀ ਆ ਵੀਕਐਂਡ ਤੇ, ਉਹ ਵੀ ਕਿਸੇ ਸੁਨਸਾਨ ਹਵੇਲੀ ਜੀ ਦੇ ਵਿੱਚੋਂ ਜਾ ਕੇ ਬਰਾਮਦ ਕਰ ਰਹੇ ਨੇ। ਨਾ ਸਿਰਫ ਟਰਾਲੀਆਂ ਬਲਕਿ ਗੱਦੇ ਤੱਕ ਨਹੀਂ ਛੱਡੇ। ਉਹ ਕੌਰਾ ਕੇ ਚੌਰਾ ਥਾਣੇਦਾਰ ਕੋਈ ਦੱਸਦੇ ਆ ਉਹ ਲੰਗਰ ਦਾ ਹੀ ਸਮਾਨ ਚੁੱਕ ਕੇ ਲੈ ਗਿਆ। ਦੱਸੋ ਕਮਾਲ ਦੀ ਗੱਲ ਆ ਜੀ। ਮਤਲਬ ਕਿ ਲੋਕ ਜੋ ਪਿੱਟਦੇ ਪਏ ਸਨ, ਜੋ ਇਲਜ਼ਾਮਾਤ ਲਾ ਰਹੇ ਸੀਗੇ, ਕਿ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਤੇ ਸੀਗੀ ਗੁਰਪ੍ਰੀਤ ਜੀ।
ਸੱਚ ਤੇ ਸੀਗਾ, ਹਕੀਕਤ ਸੀਗੀ, ਇਹ ਹੀ ਮੁਨਕਰ ਹੋ ਰਹੇ ਸੀ। ਸੋ ਰੱਜ ਕੇ ਜਲੂਸ ਨਿਕਲਿਆ, ਰੱਜ ਕੇ ਇਹਨਾਂ ਦਾ ਦਿਵਾਲਾ ਨਿਕਲਿਆ ਕਿ ਭਾਈ ਤੁਸੀਂ ਕਹਿੰਦੇ ਸੀਗੇ ਕਿ ਕੁਝ ਵੀ ਉੱਥੋਂ ਚੋਰੀ ਨਹੀਂ ਹੋਇਆ, ਤੇ ਆ ਦੇਖ ਲਓ ਕਿ ਤੁਹਾਡਾ ਹੁਣ ਮੁਲਾਜ਼ਮ ਹੀ ਨਿਕਲਿਆ। ਤਾਂ ਭਾਈ ਉੱਥੋਂ ਚੋਰੀ ਤਾਂ ਛੱਡੋ, ਉੱਥੇ ਤੇ ਇੱਕ ਤਰ੍ਹਾਂ ਨਾਲ ਕੁਝ ਜਿਹੜੇ ਉੱਥੇ ਗਰੀਬ ਤਬਕੇ ਵਾਲੇ ਰਹਿੰਦੇ ਆ, ਉਹਨਾਂ ਨੂੰ ਖੁੱਲ੍ਹ ਤੱਕ ਦਿੱਤੀ ਗਈ ਸੀ ਕਿ ਤੁਸੀਂ ਜਦੋਂ ਵੀ ਤੁਹਾਡਾ ਦਾ ਲੱਗੇ, ਸਮਾਨ ਜਿਹੜਾ ਹੈ ਉਹ ਖੁੱਲੇ ਰੂਪ ਚ ਲਿਜਾ ਸਕਦੇ ਹੋ ਜੀ। ਇਸ ਵਾਸਤੇ ਮੇਰੇ ਖਿਆਲ ਦੇ ਨਾਲ ਮਨਦੀਪ ਸਿੱਧੂ ਨੂੰ ਹੁਣ ਸਾਹਮਣੇ ਆਉਣਾ ਚਾਹੀਦਾ, ਦੱਸਣਾ ਚਾਹੀਦਾ ਕਿ ਭਾਈ ਇਹ ਆਖਰ ਕਿਉਂ ਤੁਹਾਨੂੰ ਇਹ ਬੋਲਣਾ ਪਿਆ, ਤੇ ਆਖਰ ਇਹ ਉਲਟ ਕਿਉਂ ਨਿਕਲ ਰਿਹਾ ਮਾਮਲਾ। ਜੀ ਸੋ ਉਹੀ ਹਾਲ ਹੈ। ਤੇ ਅਗਲੀ ਖਬਰ ਵੀ ਪੁਲਿਸ ਦੇ ਕਾਰੇ ਦੇ ਨਾਲ ਜੁੜੀ ਹੋਈ ਹੈ। ਕਰਨਲ ਬਾਠ ਦਾ ਮਾਮਲਾ ਪਿਛਲੇ ਤਕਰੀਬਨ ਹੁਣ ਤਾਂ ਮਹੀਨਾ ਹੀ ਹੋ ਚੱਲਿਆ ਜਦੋਂ ਤੋਂ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ। ਲਗਾਤਾਰ ਉਹਨਾਂ ਦੇ ਵੱਲੋਂ ਧਰਨਾ ਵੀ ਦਿੱਤਾ ਗਿਆ, ਫਿਰ ਧਰਨਾ ਚੱਕਿਆ ਵੀ ਗਿਆ, ਤੇ ਉਹਨਾਂ ਨੂੰ ਅੱਜ ਦਾ ਸਮਾਂ ਮਿਲਿਆ ਸੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਦਾ। ਇਹ ਮੁਲਾਕਾਤ ਹੋਈ ਹੈ ਜੀ? ਜੇ ਹੋਈ ਹੈ ਤੇ ਕੀ ਕੁਝ ਉੱਥੇ ਹੋਇਆ, ਕੋਈ ਜਾਣਕਾਰੀ ਕਰਿਓ ਸਾਂਝੀ। ਦੇਖੋ ਗੱਲ ਇਹ ਆ ਕਿ ਇਸ ਮੁਲਾਕਾਤ ਤੋਂ ਪਹਿਲਾਂ ਉਹ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਆਏ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਅਗਾਊ ਦੱਸ ਦਿੱਤਾ ਸੀਗਾ ਕਿ ਇਹ ਮੈਟਰ ਜਿਹੜਾ ਹੈ ਉਹ ਰਾਜਨਾਥ ਸਿੰਘ ਜੀ ਅਤੇ ਅਮਿਤ ਸ਼ਾਹ ਜੀ ਦੇ ਕੋਲ ਹੈ ਜੀ। ਤਾਂ ਉਧਰੋਂ ਜੇ ਸਿਗਨਲ ਹੋਇਆ ਤੇ ਤਦੇ ਹੀ ਗਵਰਨਰ ਹਾਊਸ ਦੇ ਵਿੱਚ ਐਂਟਰੀ ਮਿਲੀ ਸੀਗੀ ਨਾ ਫੈਮਿਲੀ ਨੂੰ। ਸੋ ਇਹ ਸਾਫ਼ ਸੀਗਾ ਕਿ ਇਹ ਮਾਮਲਾ ਇਸੇ ਤਰ੍ਹਾਂ ਹੀ ਅੱਗੇ ਵਧੇਗਾ। ਹੁਣ ਇੱਕ ਪਾਸੇ ਇਧਰੋਂ ਇਹ ਵਾਰਤਾਲਾਪ ਹੋ ਗਈ ਰਾਜਨਾਥ ਸਿੰਘ ਦੇ ਨਾਲ, ਅਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਹਾਈ ਕੋਰਟ ਦੇ ਵਿੱਚ ਬੜਾ ਇਹਨਾਂ ਦਾ ਮਾਮਲਾ ਖਿੱਚਿਆ ਪਿਆ। ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਨਾ, ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਝਾੜ ਫਟਕਾਰ ਪੈ ਰਹੀ, ਉੱਥੇ ਤੇ ਬਹੁਤ ਕਸੂਤੇ ਫਸੇ ਹੋ। ਮੈਂ ਤੁਹਾਨੂੰ ਕੱਲੀ ਗੱਲ ਦੱਸੀ ਸੀ ਕਿ ਕਿਸ ਤਰ੍ਹਾਂ ਇਹਨਾਂ ਦੇ ਕੋਲੋਂ ਕੁਝ ਜਿਹੜੀਆਂ ਜਾਣਕਾਰੀਆਂ ਉਹ ਲਿਖਤੀ ਚ ਮੰਗੀਆਂ ਗਈਆਂ ਨੇ ਕਿ ਲਿਆ ਕੇ ਭਾਈ ਅਗਲੀ ਸੁਣਵਾਈ ਤੇ ਸਾਨੂੰ ਉਹ ਪੇਸ਼ ਕਰੋ। ਇੱਧਰ ਧਰਨਾ ਖਤਮ ਹੋ ਗਿਆ ਸੀ, ਪਰ ਧਰਨਾ ਜਿਹੜਾ ਖਤਮ ਹੋਇਆ ਸੀ ਉਹ ਇਸ ਇਕਰਾਰ ਨਾਲ ਖਤਮ ਹੋਇਆ ਸੀਗਾ ਕਿ ਮਾਨ ਸਾਹਿਬ ਇਸ ਪਰਿਵਾਰ ਨੂੰ ਮਿਲਣਗੇ। ਤਾਂ ਸਮਾਂ ਦਿੱਤਾ ਗਿਆ ਸੀ 31। ਅੱਜ ਦੇ ਦਿਨ ਇਹ ਮਿਲੇ ਨੇ। ਕਰਨਲ ਸਾਹਿਬ ਦੀ ਜੋ ਸੁਪਤਨੀ ਹੈ ਉਹਨ ਆਖਿਆ ਹੈ ਬਾਹਰ ਆ ਕੇ ਕਿ ਉਹਨਾਂ ਨੇ ਸਿਰ ਤੇ ਹੱਥ ਧਰ ਕੇ ਤੇ ਨਿਆਂ ਦਾ ਵਾਅਦਾ ਕੀਤਾ ਹੈ ਕਿ ਇਨਸਾਫ ਹੋਵੇਗਾ। ਇੱਧਰ ਜੇ ਆਪਾਂ ਦੇਖੀਏ ਤਾਂ ਅੱਜ ਦੇ ਦਿਨ ਹੀ SIT ਜਿਹੜੀ ਆ ਉਹ ਜਾਂਚ ਪੜਤਾਲ ਵਾਸਤੇ ਪਟਿਆਲੇ ਪਹੁੰਚੀ ਆ। ਹੁਣ ਗੱਲ ਤੇ ਇਹ ਆ ਗੁਰਪ੍ਰੀਤ ਜੀ ਕਿ ਵੇਖੋ ਹੁਣ ਹਾਈ ਕੋਰਟ ਦੇ ਵਿੱਚ ਜਿਹੜੇ ਮੈਟਰ ਆ ਤਾਂ ਹਾਈ ਕੋਰਟ ਸੁਣ ਰਿਹਾ। ਰਾਜਨਾਥ ਸਿੰਘ ਨੂੰ ਜਾ ਕੇ ਪਰਿਵਾਰ ਨੇ ਕਿਹਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ, ਅਸੀਂ ਕੀ ਕਰੀਏ, ਕਿੱਧਰ ਨੂੰ ਜਾਈਏ। ਤਾਂ ਮੈਨੂੰ ਲੱਗਦਾ ਕਿ ਮਾਮਲਾ ਜਿਹੜਾ ਪੰਜਾਬ ਸਰਕਾਰ ਵਾਸਤੇ ਬਹੁਤ ਕਸੂਤਾ ਬਣ ਗਿਆ ਜੀ, ਬਹੁਤ ਕਸੂਤਾ ਬਣ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਉਲਝਣ ਚੋਂ ਨਿਕਲਣਾ ਇਹਦੇ ਵਾਸਤੇ ਬਹੁਤ ਹੀ ਔਖਾ ਹੋ ਜਾਏਗਾ ਗਵਰਨਮੈਂਟ ਵਾਸਤੇ। ਕਿਉਂਕਿ ਉਧਰ ਹਾਈ ਕੋਰਟ, ਇਧਰੋਂ ਕੇਂਦਰ, ਤੇ ਨਾਲ ਜੇ ਆਪਾਂ ਦੇਖੀਏ ਤਾਂ ਲੋਕਲ ਪੋਲਿਟਿਕਸ ਦਾ ਵੀ ਤੇ ਦਬਾਅ ਹੈ ਨਾ, ਵਿਰੋਧੀ ਧਿਰ ਦਾ ਜਾਂ ਫੌਜ ਪ੍ਰਤੀ ਜੋ ਸੈਂਟੀਮੈਂਟ ਹੁੰਦਾ ਲੋਕਾਂ ਦਾ, ਉਹਨਾਂ ਚੀਜ਼ਾਂ ਦਾ ਵੀ ਦਬਾਅ ਹੈ। ਤਾਂ ਬਹੁਤ ਮੁਸ਼ਕਲ ਹੈ ਇਸ ਪਰਿਸਥਿਤੀ ਚੋਂ ਸੁੱਕਿਆਂ ਲੰਘਣਾ। ਸੁੱਕਿਆਂ ਲੰਘਣ ਤੋਂ ਭਾਵ ਆ ਕਿ ਬਿਨਾਂ ਕੋਈ ਨੁਕਸਾਨ ਉਠਾਏ, ਤਾਂ ਨੁਕਸਾਨ ਤੇ ਇਹਨਾਂ ਨੂੰ ਚੁੱਕਣਾ ਪਵੇਗਾ। ਉਹ ਨੁਕਸਾਨ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਪੁਲਿਸ ਵਾਲਿਆਂ ਦਾ ਹੋਏਗਾ। ਕਿਉਂਕਿ ਜਿੰਨੇ ਵੀ ਇਹਨਾਂ ਨੇ ਹੁਣ ਤੱਕ ਐਕਸ਼ਨਸ ਲੈ, ਚਾਹੇ FIR, ਚਾਹੇ ਫਿਰ ਇਹਨਾਂ ਨੇ ਬਾਠ ਸਾਹਿਬ ਬਾਰੇ ਕਿਹਾ ਕਿ ਉਹ ਜੀ दारू ਪੀ ਕੇ ਬੈਠੇ ਸਨ, ਫਲਾਂ ਤਾਂ ਕਹਿਣ ਦਾ ਮਤਲਬ ਇਹ ਹੈ ਸਾਹਿਬ ਕਿ ਜਦੋਂ ਹੁਣ ਆਪਾਂ ਦੇਖਦੇ ਪਏ ਆ ਕਿ ਉਹਨਾਂ ਨੇ ਤਾਂ ਸਾਰਾ ਕੁਝ ਰਿਕਾਰਡ ਤੇ ਲੈ ਆਂਦਾ ਕਿ ਐਲਕੋਹਲ ਉਹਨਾਂ ਨੇ ਕੰਜ਼ਿਊਮ ਨਹੀਂ ਸੀ ਕੀਤੀ। ਫਿਰ ਮਤਲਬ ਕਿ FIR ਦਾ ਯਤਨ ਹੋਇਆ। ਨਾਨਕ ਸਿੰਘ ਦੀ ਖੁਦ ਗੱਲ ਹੋਈ ਇਹਨਾਂ ਦੇ ਰਿਸ਼ਤੇਦਾਰ ਦੇ ਨਾਲ, ਕਰਨਲ ਸਾਹਿਬ ਦੇ ਰਿਸ਼ਤੇਦਾਰ ਢਿੱਲੋਂ ਸਾਹਿਬ ਨਾਲ, ਕਿ ਭਾਈ ਕੋਈ ਗੱਲ ਨਹੀਂ ਜੀ ਅਸੀਂ ਇਹ ਮਾਮਲਾ ਵੇਖਾਂਗੇ। ਤਾਂ ਉਹ ਕਹਿੰਦੇ ਜੀ ਮੇਰੇ ਨੋਟਿਸ ਦੇ ਵਿੱਚ ਮਾਮਲਾ ਨਹੀਂ ਸੀ। ਉਹ ਸਾਰੀਆਂ ਚੀਜ਼ਾਂ ਰਿਕਾਰਡ ਪਰ ਆ ਗਈਆਂ ਨੇ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਲ ਹੋ ਗਿਆ, ਬਹੁਤ ਟੇਢੀ ਖੀਰ ਬਣ ਗਈ ਆ ਹੁਣ ਇਹਨਾਂ ਵਾਸਤੇ ਜੀ। ਸੋ ਵੀਡੀਓ ਕਾਲ ਕਰਕੇ ਹੱਥ ਜੋੜ ਮੰਗੀਆਂ ਮਾਫੀਆਂ, ਹੁਣ ਲੱਗਦਾ ਰਾਸ ਨਹੀਂ ਆਉਣੀਆਂ, ਹੁਣ ਤਾਂ ਗੱਲ ਬਹੁਤ ਅੱਗੇ ਨਿਕਲ ਚੁੱਕੀ ਹੈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਅੱਜ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਘਰ ਘੇਰਨੇ ਨੇ ਆਮ ਆਦਮੀ ਪਾਰਟੀ ਦੇ MLA ਤੇ ਮੰਤਰੀਆਂ ਦੇ। ਸੋ ਕਿਹੋ ਜਿਹਾ ਰਿਹਾ ਜੀ ਅੱਜ ਦਾ ਦਿਨ ਕਿਸਾਨਾਂ ਤੇ ਇਹਨਾਂ MLA ਦੇ ਲਈ? ਦੇਖੋ ਕਈ ਥਾਈਂ ਮੇਰੇ ਖਿਆਲ ਦੇ ਨਾਲ ਪੁਲਿਸ ਦੇ ਨਾਲ ਟਕਰਾਅ ਵਾਲੇ ਹਾਲਾਤ ਵੀ ਬਣੇ ਨੇ। ਸ਼ਾਇਦ ਜਲੰਧਰ ਦੇ ਵਿੱਚ ਤੇ ਭੇੜ ਵੀ ਹੋਇਆ।
ਕਿਉਂ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗੱਲ ਤੇ ਜਿਹੜੀ ਹੈ ਨਾ, ਉਹ ਦੋਗਲੀ ਰਾਜਨੀਤੀ ਦੀ ਆ। ਕੱਲ ਅਮਨ ਅਰੋੜਾ ਨੇ ਇੱਕ ਧਮਕੀ ਭਰੇ ਲਹਿਜੇ ਨਾਲ ਕਹਿ ਲਓ ਜਾਂ ਇੱਕ ਤਾਕੀਦ ਨਾਲ ਕਿ ਬਈ ਜੀ ਤੁਸੀਂ ਘਰ ਬੇਸ਼ੱਕ ਘੇਰੋ, ਪਰ ਜੇ ਤੁਸੀਂ ਸੜਕ ਕੋਈ ਮੱਲੀ ਤੇ ਫਿਰ ਤੁਸੀਂ ਦੇਖ ਲਓ। ਉਹ ਇੱਕ ਤਰ੍ਹਾਂ ਨਾਲ ਸਿੱਧਾ ਧਮਕੀ ਭਰਿਆ ਲਹਿਜਾ ਹੀ ਹੁੰਦਾ ਹੈ ਕਿ ਜੇ ਤੁਸੀਂ ਲੋਕਾਂ ਨੂੰ ਕੋਈ ਅਸੁਵਿਧਾ ਪੇਸ਼ ਕੀਤੀ ਤੇ ਫਿਰ ਅਸੀਂ ਸਖਤਾਈ ਕਰਾਂਗੇ। ਤਾਂ ਪਰ ਜੀ ਦੂਜੇ ਪਾਸੇ ਤੁਸੀਂ ਕਿਹਾ ਸੀਗਾ ਕਿ ਵੈਲਕਮ ਹੈ ਜੀ, ਵੀ ਤੁਸੀਂ ਮਤਲਬ ਕਿ ਜੇਕਰ ਨੁਮਾਇੰਦਿਆਂ ਦੇ ਘਰ ਅੱਗੇ ਆ ਕੇ ਕੋਈ ਧਰਨਾ ਮੁਜ਼ਾਹਰਾ ਕਰਨਾ ਹੈ ਤਾਂ ਠੀਕ ਹੈ, ਉਹ ਗੋਡਿਆ। ਪਰ ਅੱਜ ਤੁਸੀਂ ਵੇਖੋ ਕਿ ਉਹ ਜਿਵੇਂ ਇੱਕ ਗੀਤ ਸੀ, ਕਾ ਤੋਂ ਗੇਟ ਤੇ ਲਿਖਾਇਆ ਵੈਲਕਮ ਨਹੀਂ, ਜੇ ਸੌਰੀ ਕਹਿ ਕੇ ਖਾਲੀ ਮੋੜਨਾ। ਤਾਂ ਗੱਲ ਇਹ ਆ ਕਿ ਹੁਣ ਜਦੋਂ ਕਿਸਾਨ ਆਏ ਇਹ ਕਹਿੰਦੇ ਸਨ ਵੈਲਕਮ ਹੈ, ਪਰ ਅੱਜ ਇਹਨਾਂ ਨੇ ਕੁਝ ਥਾਵਾਂ ਤੇ ਕਹਿ ਲਓ ਕਿ ਇੰਨੀ ਪੁਲਿਸ ਲਾਈ ਸੀ ਕਿ ਗੱਲ ਹੀ ਛੱਡ ਦਿਓ। ਹੁਣ ਜਿਹੜੇ ਵਿਧਾਇਕ ਆ ਜਾਂ ਇਹ ਜਿਹੜੇ ਮੰਤਰੀ ਆ, ਜਿਹੜੀਆਂ ਇਹਨਾਂ ਦੀਆਂ ਰਿਹਾਇਸ਼ਾਂ, ਜਿਵੇਂ ਹੁਣ ਖੁੱਡੀਆਂ ਸਾਹਿਬ ਆ, ਖੁੱਡੀਆਂ ਸਾਹਿਬ ਤੇ ਚਲੋ ਪਿੰਡ 'ਚ ਰਹਿੰਦੇ ਨੇ, ਉਹ ਇੱਥੇ ਹੀ ਸਾਡੇ ਇਲਾਕੇ ਦੇ ਵਿੱਚ ਹੀ ਨੇ, ਤਾਂ ਉਹ ਤੇ ਆਪਾਂ ਮੰਨਿਆ ਕਿ ਕੁਝ ਇਹਨਾਂ ਦੇ ਐਮਐਲਏ ਜਿਹੜੇ ਹੈਗੇ ਨੇ ਜਾਂ ਵਿਧਾਇਕ ਤੋਂ ਇਲਾਵਾ ਮੰਤਰੀ ਨੇ, ਉਹ ਤੇ ਪਿੰਡਾਂ 'ਚ ਰਹਿੰਦੇ ਆ, ਪਰ ਬਹੁਤੇ ਤੇ ਇਹਨਾਂ ਦੇ ਬੰਦੇ ਹੁੰਦੇ ਹੀ ਨਹੀਂ। ਤੇ ਜੇ ਉੱਥੇ ਕੋਈ 2-3 ਘੰਟੇ ਕੋਈ ਜਿੰਦਾਬਾਦ ਮੁਰਦਾਬਾਦ ਕੋਈ ਕਰ ਵੀ ਲਵੇਗਾ ਤੇ ਕੀ ਆਖਰ ਆਉਣ ਲੱਗੀ ਆ। ਪਰ ਇਹ ਜੀ ਜੀ ਸਰਕਾਰ ਜਿਹੜੀ ਆ ਸਿੱਧੇ ਰੂਪ ਦੇ ਵਿੱਚ ਕਹਿ ਲਓ ਕਿ ਹੁਣ ਟਕਰਾਅ ਵਾਲੇ ਰਸਤੇ ਤੇ ਹੀ ਆ। ਵਸਲ ਨਹੀਂ ਹੁੰਦਾ ਨਜ਼ਰ ਆ ਰਿਹਾ, ਪਰ ਟਸਲ ਜ਼ਰੂਰ ਹੋਇਆ। ਤਾਂ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਆ ਕਿ ਇਹਨੂੰ ਭਰਾਤਰੀ ਸਮਰਥਨ ਸੀਗਾ, ਮਤਲਬ ਕਿ 3 ਫੋਰਮ ਬਣ ਗਿਆ, ਪੰਧੇਰ ਵਾਲਾ ਅੱਡ ਹੋ ਗਿਆ, ਐਸਕੇਐਮ ਜੋ ਰਾਜਨੀਤਿਕ ਹੈ ਤੇ ਗੈਰ ਰਾਜਨੀਤਿਕ ਹੈ, 2 ਹੋ ਗਏ। ਤਾਂ ਪਰ ਇਹਦੇ ਵਿੱਚ ਕੀ ਹੋਇਆ ਕਿ ਕੱਲ ਜੇ ਤੁਸੀਂ ਦੇਖੋਗੇ ਇੱਕ ਹਿੰਦੀ ਦਾ ਅਖਬਾਰ ਆ, ਉਹਨੇ ਇਹ ਖਬਰ ਫੈਲਾ ਦਿੱਤੀ ਕਿ ਸਰਵਣ ਪੰਧੇਰ ਤੋਂ ਡੱਲੇਵਾਲ ਅੱਡ ਹੋ ਗਏ ਨੇ, ਇਸ ਕਾਲ ਦੇ ਜੀ ਨਾਲ ਉਹ ਸਹਿਮਤ ਨਹੀਂ। ਤੇ ਅੱਜ ਉਸ ਖਚਰੇ ਅਖਬਾਰ ਨੇ ਜਦੋਂ ਪ੍ਰਿੰਟ ਕੀਤੀ ਹੈ ਨਿਊਜ਼, ਤਾਂ ਉਹਦੇ ਵਿੱਚ ਸਾਫ਼ ਲਿਖਿਆ ਕਿ ਤਿੰਨਾਂ ਹੀ ਮਤਲਬ ਕਿ ਧੜਿਆਂ ਨੇ ਸਪੋਰਟ ਕਰਨਾ ਹੈ। ਤਾਂ ਮਤਲਬ ਇਹ ਆ ਕਿ ਜੋ ਪੱਤਰਕਾਰ ਜਾਂ ਜਿਹੜੇ ਐਂਕਰ ਨੇ ਜੋ ਇਹਨਾਂ ਡਿਜੀਟਲ ਵੈਬਸਾਈਟਾਂ ਨੂੰ ਪੜ੍ਹ ਕੇ ਖਬਰ ਕਰ ਦਿੰਦੇ, ਉਹ ਕਿਤੇ ਫਸ ਵੀ ਸਕਦੇ ਆ। ਮੈਂ ਤੁਹਾਨੂੰ ਦੱਸਾਂ, ਇਹਨਾਂ ਦਾ ਕੀ, ਉਹ ਤਾਂ ਐਡਿਟ ਕਰ ਦਿੰਦੇ ਨੇ ਉੱਥੇ ਵੈਬਸਾਈਟ ਤੋਂ ਜਾਂ ਜੀ ਜੀ ਨਿਊਜ਼ ਰਿਮੂਵ ਕਰ ਦਿੰਦੇ ਨੇ। ਸੋ ਇਸ ਵਾਸਤੇ ਇਹ ਬੜਾ ਭੰਡੀ ਪ੍ਰਚਾਰ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਹੈ ਕਿ ਅੱਗੇ ਵੀ ਇਹਨਾਂ ਨੇ ਐਦਾਂ ਹੀ ਕੀਤਾ ਕਿ ਉਹ ਪਾਣੀ ਪੀਤਾ ਸੀ ਡੱਲੇਵਾਲ ਨੇ। ਹਾਲਾਂਕਿ ਉਹ ਪਾਣੀ ਵਾਲਾ ਜਿਹੜਾ ਉਹ ਵੀ ਮਾਮਲਾ ਬਹੁਤ, ਮੈਂ ਉਦੋਂ ਤੋਂ ਹੀ ਵੇਖਦਾ ਵੀ ਬੜਾ ਕਹਿ ਲਓ ਕਿ ਖੋਜ ਦਾ ਵਿਸ਼ਾ ਹੈ ਕਿ ਜਿਹੜਾ ਬੰਦਾ ਪਹਿਲਾਂ ਹੀ 110 ਦਿਨ ਤੋਂ 15 ਦਿਨ ਤੋਂ ਕਿ ਰੋਟੀ ਛੱਡ ਕੇ ਬੈਠਾ, ਕੈਂਸਰ ਦਾ ਪੇਸ਼ੈਂਟ ਆ, 70-72 ਸਾਲਾਂ ਦਾ ਹੈ, ਉਹ 10 ਦਿਨ ਪਾਣੀ ਤੋਂ ਬਗੈਰ ਕਿੱਦਾਂ ਰਹਿ ਸਕਦਾ, ਦਵਾਈ ਤੋਂ ਬਗੈਰ ਕਿੱਦਾਂ ਰਹਿ ਸਕਦਾ। ਇਹ ਵੈਸੇ ਡਾਕਟਰੀ ਵਿਗਿਆਨ ਦਾ ਇਹ ਵਿਸ਼ਾ ਹੈ। ਚਲੋ ਉਧਰ ਨਾ ਪੈਂਦੇ ਹੋਇਆ, ਤਾਂ ਉਦੋਂ ਵੀ ਜੀ ਇਹੋ ਹੀ ਖਬਰਾਂ ਉੱਡ ਗਈਆਂ ਸਨ ਕਿ ਮਰਨ ਵਰਤ ਤੋੜ ਦਿੱਤਾ ਜੀ, ਜੋ ਫਾਸਟ ਤੋੜ ਦਿੱਤਾ ਹੈ। ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਜਾ ਕੇ ਸਰਕਾਰ ਨੇ ਕਿਹਾ। ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਜਿਹੜੀ ਆ ਉਹ ਪੈਰ ਪੈਰ ਤੇ ਇਹਨਾਂ ਦੇ ਨਾਲ ਗੇਮ ਖੇਡ ਰਹੀ ਆ। ਲਿਹਾਜ਼ਾ ਜੀ ਠੀਕ ਹੈ, ਕਾਲ ਇਹਨਾਂ ਨੇ ਦਿੱਤੀ ਹੈ। ਵੈਸੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਸਾਹਿਬ ਕਿ ਹੁਣ ਇਹਨਾਂ ਦੀ ਜਿਹੜੀ ਵੀ ਕੋਈ ਕਾਲ ਹੋਏਗੀ ਉਹ ਇਸ ਤਰ੍ਹਾਂ ਦੀ ਹੋਏਗੀ ਕਿ ਜਨਤਾ ਦੇ ਨਾਲ ਅਸੀਂ ਸਨੇਹ ਪ੍ਰੇਮ ਜਿਹੜਾ ਉਹ ਕਾਇਮ ਰੱਖੀਏ, ਜਨਤਾ ਸਾਡੇ ਤੋਂ ਬਹੁਤੀ ਦੁਖੀ ਨਾ ਹੋਵੇ। ਸੋ ਇਹ ਵੀ ਉਸੇ ਤਰ੍ਹਾਂ ਦਾ ਹੀ ਇਹਨਾਂ ਦਾ ਐਕਸ਼ਨ ਪ੍ਰੋਗਰਾਮ ਸੀਗਾ ਕਿ ਕਿਸੇ ਨੂੰ ਸਾਡੀ ਕਾਲ ਦੇ ਨਾਲ ਖੱਜਲ ਖੁਆਰੀ ਨਾ ਹੋਵੇ। ਤਾਂ ਬਾਕੀ ਮੈਨੂੰ ਲੱਗਦਾ ਕਿ ਨੁਮਾਇੰਦਿਆਂ ਨੂੰ ਜਾਂ ਸਾਡੀ ਸਰਕਾਰ ਨੂੰ ਇਹ ਖੁੱਲ੍ਹਦਿਲੀ ਵਿਖਾਉਣੀ ਚਾਹੀਦੀ ਆ ਕਿ ਜੇਕਰ ਕੋਈ ਘੰਟਾ 2 ਘੰਟੇ ਆ ਕੇ ਕੋਈ ਮੁਰਦਾਬਾਦ ਕਰ ਜਾਊਗਾ ਤਾਂ ਕੁਝ ਨਹੀਂ, ਤੁਹਾਡਾ ਕੁਝ ਲੈ ਨਹੀਂ ਚੱਲਿਆ ਹੈਗਾ ਕਿ ਤੁਹਾਡਾ ਕੁਝ ਲੈ ਜਾਏਗਾ ਨਾਲ। ਜੀ ਇਹ ਤਾਂ ਹੈ। ਤੇ ਇਧਰੋਂ ਇਹ ਅਰੋੜਾ ਸਾਹਿਬ ਵੀ ਕਿਤੇ ਨਾ ਕਿਤੇ ਖੂਹ ਚ ਇੱਟ ਸਿੱਟ ਕੇ ਚੈੱਕ ਹੀ ਕਰਦੇ ਨੇ ਵੀ ਭਾਈ ਕੀ ਕੁਝ ਹੈ। ਇਹ ਗੱਲਾਂ ਫਿਰ ਬਾਅਦ ਚ ਵਿਗਾੜ ਪੈਂਦੇ ਨੇ, ਫਿਰ ਇਹ ਹੋਰ ਇੱਕ ਪਾਸੇ ਨੂੰ ਗੱਲਾਂ ਚਲੇ ਜਾਂਦੀਆਂ ਨੇ। ਪਰ ਆਪਾਂ ਅਗਲੀ ਖਬਰ ਤੇ ਚਲੀਏ ਜੀ। ਕਹਿੰਦੇ ਕਿਆਫੇ ਲਾਏ ਜਾ ਰਹੇ ਨੇ ਵੀ ਅਕਾਲੀ ਰਾਜਨੀਤੀ ਗਰਮਾਉਣ ਵਾਲੀ ਹੈ ਹੁਣ। ਨਹੀਂ, ਉਹਦੇ ਚ ਕਿਆਫੇ ਨਹੀਂ, ਮੇਰੇ ਖਿਆਲ ਦੇ ਨਾਲ ਇਹ ਤਾਂ ਫੈਕਟ ਹੀ ਬਣ ਗਿਆ ਨਾ। ਹੁਣ ਤੁਸੀਂ ਦੇਖੋ ਜੀ ਕਿ ਇਹਨਾਂ ਨੇ ਯਾਨੀ ਜੋ ਸੁਖਬੀਰ ਬਾਦਲ ਧੜਾ ਹੈ, ਇਹਨਾਂ ਨੇ ਤਾਂ ਡੈਲੀਗੇਟਸ ਬਣਾਉਣੇ ਸਟਾਰਟ ਕਰ ਦਿੱਤੇ ਨੇ। ਜਦੋਂ ਡੈਲੀਗੇਟਸ ਦੀ ਚੋਣ ਹੋ ਗਈ ਤਾਂ ਇਟ ਮੀਨ ਕਿ ਪ੍ਰਧਾਨ ਦੀ ਚੋਣ ਦੇ ਰਸਤੇ ਖੁੱਲ ਗਏ ਨੇ ਸਾਰੇ। ਸੋਚ ਕੇ ਦੇਖੋ ਨਾ, ਤਾਂ ਡੈਲੀਗੇਸ਼ਨਸ ਜਿਹੜੇ ਹੁੰਦੇ ਨੇ ਉਹਨਾਂ ਨੇ ਹੀ ਮਤਲਬ ਕਿ ਇਹ ਸਾਰਾ ਕੁਝ ਕਰਨਾ ਹੁੰਦਾ ਨਾ, ਪ੍ਰਧਾਨ ਚੁਣਨਾ ਹੁੰਦਾ। ਤਾਂ ਗੱਲ ਇਹ ਆ ਕਿ ਇੱਕ ਪਾਸੇ ਤੇ ਇਹ ਸਭ ਕੁਝ ਚੱਲ ਰਿਹਾ ਐਸਾ,
ਤੇ ਦੂਸਰੇ ਪਾਸੇ ਸਮਾਨਾਂਤਰ ਬਿਲਕੁਲ ਬਰਾਬਰ ਤੇ ਭਰਤੀ ਮੁਹਿੰਮ ਬੜੀ ਭਖੀ ਹੋਈ ਆ। ਦੂਜੇ ਪਾਸੇ ਦੇਖੋ ਸਾਰਾ ਕੁਝ ਝੋਕ ਦਿੱਤਾ ਹੈ, ਜੋ ਮਤਲਬ ਕਿ ਭਰਤੀ ਵਾਲੀ ਟੀਮ ਹੈ ਇਸ ਵੇਲੇ ਉਹ ਅਕਾਲੀ ਦਲ ਦਾ ਹੀ ਹਿੱਸਾ ਹੈ। ਤਾਂ ਜਾਨੀ ਉਸ ਨੂੰ ਆਪਾਂ ਸੁਖਬੀਰ ਸਿੰਘ ਬਾਦਲ ਦਾ ਉਲਟ ਧੜਾ ਜੇ ਆਖੀਏ ਤੇ ਅਤਕਥਨੀ ਨਹੀਂ ਹੋਏਗੀ। ਜੀ ਹੁਣ ਉਹ ਭਰਤੀ ਤੇ ਸਾਰਾ ਜ਼ੋਰ ਲਾ ਰਹੇ ਨੇ। ਤੁਸੀਂ ਹਿਸਾਬ ਲਾ ਲਓ ਕਿ ਹੁਣ ਅਕਾਲ ਤਖਤ ਸਾਹਿਬ ਦਾ ਤੇ ਹੁਕਮ ਹੀ ਹੈ ਨਾ, ਉਹ ਪੈਸਾ ਫੰਡ ਕਿੱਥੋਂ ਆ ਰਿਹਾ ਸੋਚ ਕੇ ਦੇਖੋ ਜਰਾ। ਉਹ ਟੀਮਾਂ ਜੋ ਹਾਇਰ ਕੀਤੀਆਂ ਗਈਆਂ ਨੇ ਭਾਵੇਂ ਉਹ ਛੋਟੀਆਂ ਹੀ ਨੇ, ਬਹੁਤ ਵੱਡਾ ਸਾਈਜ਼ ਨਹੀਂ ਹੈ, ਪਰ ਕਿਤੇ ਨਾ ਜੀ ਕਿਤੇ ਆਪਾਂ ਵੀ ਤੇ ਦੇਖਦੇ ਆ ਨਾ ਸਾਹਿਬ ਕਿ ਭਾਈ ਇਹ ਸਾਰਾ ਕੁਝ ਹੈ ਜਿਹੜਾ ਉਹ ਪੈਸੇ ਦੀ ਤੇ ਖੇਡ ਨਾਲ ਚੱਲਣਾ, ਉਹ ਸਭ ਕੁਝ ਚੱਲਿਆ ਜਾ ਉਹ ਚੱਲਿਆ। ਤੇ ਹੁਣ ਇਹਦੇ ਵਿੱਚ ਜਿੰਨੀ ਕੁ ਰਾਜਨੀਤੀ ਦੇ ਲਿਹਾਜ਼ ਨਾਲ ਆਪਾਂ ਦੇਖੀਏ, ਜਿਵੇਂ ਧਾਮੀ ਸਾਹਿਬ ਦਾ ਅਸਤੀਫਾ ਮੰਗ ਰਹੇ ਸਨ ਰੱਖੜਾ ਸਾਹਿਬ, ਉਧਰੋਂ ਜੇ ਆਪਾਂ ਵੇਖੀਏ ਤਾਂ ਕੁਝ ਅਯਾਲੀ ਸਾਹਿਬ ਦੇ ਜਿਹੜੇ ਰਿਮਾਰਕ ਸੀਗੇ, ਖਾਸ ਤੌਰ ਤੇ ਵਿਧਾਨ ਸਭਾ ਦੇ ਵਿੱਚ ਜੋ ਮਾਮਲਾ ਧਾਰਮਿਕ ਤੌਰ ਤੇ ਉਠਾਇਆ ਗਿਆ, ਉਹਦਾ ਕ੍ਰਿਟਿਸਿਜ਼ਮ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਬਹੁਤ ਤਿੱਖਾ ਕਰਿਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਜਿਹੜੀ ਅਕਾਲੀਆਂ ਦੀ ਆ, ਹੁਣ ਜਿੰਨਾ ਕੁ ਉਹਦਾ ਮੈਨੂੰ ਝੋਲਾ ਪੈਂਦਾ, ਜਿੰਨਾ ਕੁ ਮੈਨੂੰ ਧੁੰਦਲੇ ਰੂਪ ਦੇ ਵਿੱਚ ਕਹਿ ਲਓ ਕਿ ਅੰਦਾਜ਼ਾ ਲੱਗ ਰਿਹਾ ਕਿ ਦਰਅਸਲ ਇਹ ਖੇਡ ਚੱਲੀ ਕਿੱਧਰ ਨੂੰ। ਹੁਣ ਉਹਦੇ 'ਚ ਜੇਤੂ ਕੌਣ ਹੋਏਗਾ ਮੈਂ ਕਹਿ ਨਹੀਂ ਸਕਦਾ ਕਿ ਇਹ ਖੇਡ ਸਾਹਿਬ ਬਿਲਕੁਲ ਵੈਸੀ ਹੈ ਜੈਸੀ ਆਪਾਂ ਇੱਕ ਤਰ੍ਹਾਂ ਨਾਲ ਦੇਖੋ ਕਿ ਮਹਾਰਾਸ਼ਟਰ 'ਚ ਦੇਖੀ ਸੀ। ਤਾਂ ਉੱਥੇ ਕੀ ਹੋਇਆ ਕਿ ਸ਼ਿੰਦੇ ਨੇ ਹੀ ਠਾਕਰੇ ਦੀ ਜਿਹੜੀ ਪਾਰਟੀ ਸੀ ਉਹ ਪਾੜ ਦਿੱਤੀ, ਤੋੜ ਦਿੱਤੀ। ਫਿਰ ਤੁਸੀਂ ਦੇਖੋਗੇ ਤਾਂ ਜੋ ਅਜੀਤ ਪਵਾਰ ਹੈ ਉਸਨੇ ਹੀ ਆਪਣੇ ਚਾਚੇ ਦੀ ਬਈ ਪਾਰਟੀ ਜਿਹੜੀ ਉਹ ਪਾੜੀ ਤੇ ਤੋੜੀ। ਹੁਣ ਇਹਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਏਕਨਾਥ ਸ਼ਿੰਦੇ ਉਹ ਤੀਰ ਕਮਾਨ ਵੀ ਲੈ ਗਿਆ, ਸਾਰਾ ਕੁਝ ਹੋ ਗਿਆ, ਨਿਸ਼ਾਨ ਜਿਹੜਾ ਸੀਗਾ, ਜਿਹੜਾ ਇਹਨਾਂ ਦਾ ਪਾਰਟੀ ਦਾ ਨਿਸ਼ਾਨ ਹੁੰਦਾ ਹੈ, ਤਾਂ ਉਹ ਲੈ ਗਿਆ ਨਾ ਜੀ। ਹੁਣ ਗੱਲ ਬੜੀ ਸਰਲ ਹੈ ਕਿ ਜੋ ਭਰਤੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਮੈਂ ਹੁਣ ਪਿੱਛੇ ਨਹੀਂ ਲਿਜਾਊਂਗਾ ਤੁਹਾਨੂੰ ਕਿ ਇਹ ਕਿੱਦਾਂ ਹੋਇਆ, ਉਹ ਇੱਕ ਦਿਨ ਸਮੇਂ ਨੇ ਤੁਹਾਡੇ ਸਾਹਮਣੇ ਸਭ ਲਿਆ ਦੇਣਾ ਹੈ, ਤੁਸੀਂ ਦੇਖਣਾ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ, ਇਸ ਤੋਂ ਆ ਜਿਹੜੀ ਹੁਣ ਭਵਿੱਖਬਾਣੀ ਕਰੂੰਗਾ, ਇਸ ਤੋਂ ਅਗਲੀ ਇੱਕ ਹੋਰ ਭਵਿੱਖਬਾਣੀ ਕਰ ਜਾਊਂਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਸਲ 'ਚ ਇਹ ਖੇਡ ਇੱਧਰ ਨੂੰ ਤੁਰੇਗੀ ਕਿ ਜੇ ਭਰਤੀ ਫੁੱਲ ਹੋ ਜਾਂਦੀ ਆ ਚੰਗੀ ਠੁੱਕ ਵੀ, ਤਾਂ ਸਰ ਚੋਣ ਕਮਿਸ਼ਨ ਦੇ ਕੋਲ ਸੁਖਬੀਰ ਸਿੰਘ ਬਾਦਲ ਜਦੋਂ ਉਦੋਂ ਤੱਕ ਪ੍ਰਧਾਨ ਬਣ ਚੁੱਕੇ ਹੋਣਗੇ ਡੈਲੀਗੇਟਸ ਦੇ ਜ਼ਰੀਏ, ਤਾਂ ਇਹਨਾਂ ਦੀ ਪ੍ਰਧਾਨਗੀ ਦੀ ਚੋਣ ਨੂੰ ਹੀ ਸਿੱਧੇ ਤੌਰ ਤੇ ਚੈਲੰਜ ਕੀਤਾ ਜਾਏਗਾ ਕਿ ਇਹਨਾਂ ਵਾਲੀ ਜਿਹੜੀ ਭਰਤੀ ਸੀ ਉਹ ਨਕਲੀ ਆ, ਸਾਡੀ ਭਰਤੀ ਅਸਲੀ ਆ, ਅਸੀਂ ਅਸਲੀ ਅਕਾਲੀ ਦਲ ਆ, ਆਹ ਗੱਲ ਹੋਏਗੀ। ਇਹ ਗੱਲ ਮੈਂ ਤੁਹਾਨੂੰ ਅਗੇਤੀ ਦੱਸ ਦੇਣਾ। ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਦੱਸ ਦੇਣਾ ਕਿ ਜਿਹੜਾ ਵੀ ਧੜਾ ਜੇਤੂ ਰਿਹਾ ਇਸ ਗੇਮ ਦੇ ਵਿੱਚ, ਕਹਿ ਲਓ ਕਿ ਜਿਹੜਾ ਫਾਈਨਲ ਹੈ ਸਾਹਿਬ, ਇਸ ਫਾਈਨਲ ਦਾ ਜਿਹੜਾ ਜੇਤੂ ਹੋਇਆ ਉਹ ਸਟੇਜ ਤੇ ਜਾ ਕੇ ਮਿਲੇਗਾ ਭਾਜਪਾ ਨੂੰ। ਇਹ ਵੀ ਗੱਲ ਮੇਰੀ ਨੋਟ ਕਰ ਲੈਣੀ। ਮੈਂ ਦੂਸਰੀ ਗੱਲ ਕਹਿ ਰਿਹਾ ਤੁਹਾਨੂੰ, ਇਸ ਫਾਈਨਲ ਦਾ ਜੇਤੂ ਮੰਚ ਤੇ ਇਨਾਮ ਵੰਡ ਸਮਾਰੋਹ ਹੁੰਦਾ ਹੈ ਨਾ ਸਾਹਿਬ, ਤਾਂ ਉੱਥੇ ਤੁਹਾਨੂੰ ਭਾਜਪਾ ਦੇ ਨਾਲ ਮਿਲਦਾ ਦਿਖਾਈ ਦੇਵੇਗਾ। ਇਹ ਗੱਲਾਂ ਦੂਰ ਦੀਆਂ ਨੇ, ਗੱਲਾਂ ਨੋਟ ਕਰ ਲਿਓ। ਕਿਤੇ ਨਾ ਕਿਤੇ ਇਹ ਵਾਪਰਨ ਦੀ ਮੇਰੀ ਤਾਂ ਮੰਨ ਲਓ ਵੀ ਪੂਰੀ ਉਮੀਦ ਹੈ ਕਿ ਐਸਾ ਹੋਏਗਾ, ਐਸਾ ਲੱਗ ਰਿਹਾ। ਤਾਂ ਦੇਖਦੇ ਹਾਂ ਹੁਣ ਅੱਗੇ ਕੀ ਹੁੰਦਾ। ਪਰ ਭਰਤੀ ਤੇ ਜਿਹੜਾ ਜ਼ੋਰ ਲੱਗ ਰਿਹਾ, ਜੋ ਇਹ ਸਾਰੀਆਂ ਮਸ਼ਕਾਂ ਚੱਲ ਰਹੀਆਂ ਨੇ, ਉਹ ਸੰਕੇਤਕ ਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਅੰਦਰੂਨੀ ਚੈਲੰਜ ਖੇਡ ਜਿਹੜੀ ਆ ਸਾਨੂੰ ਵਿਖਾਲੀ ਦੇਵੇਗੀ ਜੀ। ਸੋ ਵੇਖਾਂਗੇ ਬਣਦਾ ਕੀ ਹੈ ਇਹ ਸਾਰੀ ਸਿਆਸਤ ਦੇ ਵਿੱਚ। ਤੇ ਅਗਲੀ ਖਬਰ ਤਾਂ ਜੇਕਰ ਆਪਾਂ ਰੁਕ ਕਰੀਏ ਤਾਂ ਪੰਜਾਬ ਦੇ ਏਜੀ ਸਾਹਿਬ ਦਾ ਅੱਧੀ ਰਾਤ ਨੂੰ ਅਸਤੀਫਾ ਆ ਜਾਂਦਾ ਹੈ ਤੇ ਹੁਣ ਨਵੇਂ ਏਜੀ ਸਾਹਿਬ ਵੀ ਲਗਾ ਦਿੱਤੇ ਗਏ ਨੇ ਜੀ। ਇਹ ਬਦਲੀਆਂ ਇੰਨੀ ਤੇਜ਼ੀ ਦੇ ਨਾਲ ਕਿਉਂ ਹੋ ਰਹੀਆਂ ਨੇ? ਦੇਖੋ ਏਜੀ ਸਾਹਿਬ ਮਤਲਬ ਇਹ ਚੌਥੇ ਨੇ। ਪਹਿਲਾਂ ਰਤਨ ਜੀ ਸੀਗੇ, ਕਈ ਸਾਹਿਬ ਆਏ, ਗੈਰੀ ਸਾਹਿਬ ਆਏ ਤੇ ਹੁਣ ਬੇਦੀ ਸਾਹਿਬ ਆ ਗਏ। ਠੀਕ ਹੈ ਜੀ, ਚੌਕਾ ਪੂਰਾ ਹੋ ਗਿਆ। ਤਾਂ ਗੱਲ ਇਹ ਆ ਕਿ ਅੱਛਾ, ਇਸ ਤੋਂ ਪਹਿਲਾਂ ਥੋੜਾ ਜਿਹਾ ਹੁਣ ਜੇ ਗੱਲ ਨੂੰ ਆਪਾਂ ਖੋਲੀਏ, ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਇੱਕ ਵਿਜੀਲੈਂਸ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਤਬਦੀਲੀਆਂ ਦਾ ਦੌਰ ਚੱਲਿਆ। ਹੈੱਡ ਬਦਲਿਆ ਗਿਆ, ਵਰਿੰਦਰ ਜੀ ਨੂੰ
ਪਾਸੇ ਕੀਤਾ ਗਿਆ ਤੇ ਆ ਗਿਆ ਨਗੇਸ਼ਵਰ ਰਾਓ ਜੀ। ਨਗੇਸ਼ਵਰ ਰਾਓ ਅਜੇ 40 ਕੁ ਦਿਨ ਹੀ ਕੱਢੇ ਸਨ ਤੇ ਉਤੋਂ ਹੁਕਮ ਆ ਗਿਆ ਕਿ ਇਹਨਾਂ ਨੂੰ ਬਦਲ ਕੇ ਪਰਮਾਰ ਸਾਹਿਬ ਜਿਹੜੇ ਆ ਜਗ੍ਹਾ ਲੈ ਲੈਣਗੇ। ਹੁਣ ਅਜਿਹਾ ਹੋਇਆ ਕਿਵੇਂ? ਕੜੀਆਂ ਨੂੰ ਜੋੜ ਕੇ ਦੇਖੋ। ਅਸੀਂ ਸਰ 8-10 ਦਿਨ ਪਹਿਲਾਂ ਇੱਕ ਮਤਲਬ ਕਿ ਕਿਸੇ ਮੰਚ ਤੇ ਗੱਲ ਪਿਆ ਕਰਦੇ ਸਾਂ ਤੇ ਮੈਂ ਇੱਕ ਖਦਸ਼ਾ ਜ਼ਾਹਰ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਜੀਠੀਆ ਸਕੰਜੇ 'ਚ ਆ ਜਾਣਗੇ। ਉਹ ਹੁਣ ਕਿਵੇਂ ਸੀ? ਮਜੀਠੀਏ ਦਾ ਜਿਹੜਾ ਡਰੱਗ ਵਾਲਾ ਮਸਲਾ ਹੈ ਉਹਦੇ ਤੇ ਜੋ SIT ਕੰਮ ਕਰ ਰਹੀ ਹੈ, ਜੋ ਪੁੱਛਗਿੱਛ ਵਾਸਤੇ ਬੁਲਾਇਆ, ਤਾਂ ਮੈਂ ਕੀ ਪਾਉਣਾ ਕਿ ਉਹਦੇ ਵਿੱਚ 2-3 ਖਬਰਾਂ ਜਿਹੜੀਆਂ ਇਸ ਤਰ੍ਹਾਂ ਲੱਗਦੀਆਂ ਨੇ ਕਿ ਹੁਣ ਜਿਹੜੀ ਜਾਂਚ ਪੜਤਾਲ ਹੈ ਉਹ ਵਿੱਤੀ ਬੇਨੀਮੀਆਂ ਦੀ ਵੀ ਆ। ਮਤਲਬ ਜਿਸ ਤਰ੍ਹਾਂ ਕਹਿ ਲਓ ਕਿ ਇੱਕ ਹਵਾਲਾ ਦਿੱਤਾ ਗਿਆ ਕਿ ਜੋ ਮਜੀਠੀਏ ਦੀਆਂ ਕੰਪਨੀਆਂ ਦੇ ਵਿੱਚ ਟ੍ਰਾਂਜੈਕਸ਼ਨਾਂ ਆਈਆਂ ਨੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ 54 ਕਰੋੜ ਦਾ ਮਾਮਲਾ ਹੈ। 54 ਕਰੋੜ ਦਾ ਹਿਸਾਬ ਕਿਤਾਬ ਜਿਹੜਾ ਬਕਾਇਆ। ਤਾਂ ਇਹ ਇੱਕ ਤਰ੍ਹਾਂ ਨਾਲ ਸਾਹਿਬ ਸੰਕੇਤ ਸੀ ਕਿ ਮਜੀਠੀਆ ਤੇ ਕਾਰਵਾਈ ਹੋ ਸਕਦੀ ਆ। ਤੇ ਮਜੀਠੀਆ ਨੇ ਫਿਰ ਜਿੱਦਣ ਅਸੀਂ ਇਹ ਗੱਲ ਕਰੀ ਤੇ ਉਤੋਂ ਸ਼ਾਇਦ 1 ਹਫ਼ਤੇ ਬਾਅਦ ਐਗਜ਼ੈਕਟ ਉਹਨਾਂ ਨੇ ਪੋਸਟ ਵੀ ਪਾਤੀ ਪਰਸੋਂ ਕਿ ਮਾਨਾ ਜਿੰਨਾ ਜ਼ੋਰ ਲਾਉਣਾ ਲਾਲਾ ਜੋ ਮਰਜ਼ੀ, ਇਦਾਂ ਦਾ ਕੁਝ ਮਤਲਬ ਕਿ ਕਿਹਾ ਸੀਗਾ। ਤਾਂ ਉਹ ਕੀ ਸੀ ਕਿ ਉਹਨਾਂ ਨੇ ਇੰਕਸ਼ਾਫ ਕਰ ਦਿੱਤਾ ਕਿ ਮੇਰੇ ਤੇ ਕੇਸ ਰਜਿਸਟਰਡ ਕਰਨ ਦੀ ਕਵਾਇਦ ਚੱਲ ਰਹੀ। ਤਾਂ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਫਿਰ ਇੱਥੇ ਆ ਕੇ ਗੱਲ ਕਲੀਅਰ ਹੋ ਜਾਂਦੀ ਹੈ ਕਿ ਵਿਜੀਲੈਂਸ ਦਾ ਮੁਖੀ ਤੇਜ਼ੀ ਨਾਲ ਕਿਉਂ ਬਦਲਿਆ। ਹੁਣ ਗੈਰੀ ਸਾਹਿਬ ਦਾ ਜਿੱਥੋਂ ਤੱਕ ਤਾਲੁਕ ਹੈ, ਹੁਣ ਇਹ ਵੀ ਮਸਲਾ ਜਿਹੜਾ ਕਿਤੇ ਨਾ ਕਿਤੇ ਇੱਧਰ ਜੁੜਦਾ ਇਉਂ ਹੈ ਕਿ ਜੋ ਮਜੀਠੀਆ ਦਾ ਮਾਮਲਾ ਹੈ ਉਹ ਸੁਪਰੀਮ ਕੋਰਟ 'ਚ ਵੀ ਸੀ ਤੇ ਗੈਰੀ ਸਾਹਿਬ ਤੁਹਾਨੂੰ ਪਤਾ ਹੀ ਹੈ ਇਹਨਾਂ ਦੀ ਟੀਮ ਦਾ ਕੋਈ ਵੀ ਵਕੀਲ ਆਖਰੀ ਜਿਹੜੀ ਪੇਸ਼ੀ ਸੀ ਉਹਦੇ ਤੇ ਪੇਸ਼ ਹੀ ਨਹੀਂ ਹੋਇਆ। ਇਸ ਤੇ ਸੁਪਰੀਮ ਕੋਰਟ ਨੇ ਇਹਨਾਂ ਦੀ ਬਹੁਤ ਫਜ਼ੀਅਤ ਕੀਤੀ। ਤਾਂ ਆਪਾਂ ਸੋਚ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਠੀਕ ਆ ਕਿ ਜਿਹੜੀ ਇਹਨਾਂ ਨੇ AG ਦੀ ਟੀਮ ਰੱਖਣੀ ਹੈ ਉਹਦੇ ਵਿੱਚ ਚਰਚਾਵਾਂ ਇਹ ਵੀ ਨੇ ਕਿ 50 ਦੇ ਕਰੀਬ ਦੱਸਦੇ ਆ ਕਿ ਜਿਹੜੇ ਲਾਅ ਅਫਸਰ ਆ ਉਹ ਦਿੱਲੀ ਤੋਂ ਆ ਸਕਦੇ ਆ। ਇਹਦੇ ਮੇਰੇ ਕੋਲ ਤੱਥ ਕੋਈ ਨਹੀਂ। ਇਹ ਤੁਹਾਨੂੰ ਪਤਾ ਹੀ ਆ ਕਿ ਮਜੀਠਾ ਸਾਹਿਬ ਜਿਹੜੇ ਆ ਉਹ ਉਹਨਾਂ ਦਾ ਹੀ ਖੁਫੀਆ ਤੰਤਰ ਕੰਮ ਕਰਦਾ। ਤਾਂ ਵਿਰੋਧੀ ਧਿਰ ਇਹ ਵੀ ਉਂਗਲਾਂ ਚੁੱਕ ਰਹੇ। ਤਾਂ ਕਹਿਣ ਦਾ ਮਤਲਬ ਕਿ ਠੀਕ ਆ, ਮੈਂ ਵੀ ਗੁੰਜਾਇਸ਼ ਰੱਖ ਕੇ ਚੱਲਦਾ ਹਾਂ ਕਿ ਹੋ ਸਕਦਾ ਕਿ ਇਹਨਾਂ ਨੇ ਨਵੀਂ ਟੀਮ ਦੀ ਬਣਤਰ ਵਾਸਤੇ ਅਜਿਹਾ ਕੀਤਾ ਹੋਵੇ। ਪਰ ਗੈਰੀ ਜੀ ਅੱਛਾ ਪਰਫਾਰਮ ਕੁਝ ਮਾਮਲਿਆਂ 'ਚ ਕਰ ਚੁੱਕੇ ਸੀਗੇ ਲੀਗਲ ਲੜਾਈਆਂ ਦੇ ਵਿੱਚ। ਤਾਂ ਇਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਵੱਡੀ ਵਜ੍ਹਾ ਹੋ ਸਕਦੀ ਆ ਕਿ ਮਜੀਠੀ ਵਾਲੇ ਮਾਮਲੇ ਦੇ ਵਿੱਚ ਜਿਵੇਂ ਇਹਨਾਂ ਨੂੰ ਸੁਪਰੀਮ ਕੋਰਟ 'ਚ ਮੂੰਹ ਦੀ ਖਾਣੀ ਪਈ, ਹੋ ਸਕਦਾ ਗੁੱਸਾ ਨਿਕਲਿਆ ਹੋਵੇ। ਕਿਉਂਕਿ ਇੱਕ ਗੱਲ ਜਿਹੜੀ ਆ ਉਹ ਬਹੁਤ ਹੱਦ ਤੱਕ ਸਪਸ਼ਟ ਹੋ ਚੁੱਕੀ ਆ ਕਿ ਮਜੀਠੀਏ ਦੇ ਨਾਲ ਇਸ ਵੇਲੇ ਮਾਨ ਸਾਹਿਬ ਨਿੱਜੀ ਤੌਰ ਤੇ ਬਹੁਤ ਖੁੰਦਕ ਖਾ ਰਹੇ ਨੇ ਜੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਇਹ ਚੱਲੀ ਕੀ ਜਾਂਦਾ ਹੈ ਜੀ, ਕਿਤੇ ਕੋਈ ਟਰਾਲੀਆਂ ਚੋਰੀ ਕਰੀ ਜਾਂਦਾ ਹੈ ਤੇ ਇੱਧਰ ਹੁਣ ਨਵੀਂ ਖਬਰ ਆ ਗਈ ਕਹਿੰਦੇ ਕਿਤਾਬਾਂ 'ਚ ਵੀ ਲੁੱਟ ਹੋਈ ਹੈ। ਅੱਜ ਦੇਖੋ ਕਿਤਾਬਾਂ ਦੇ ਵਿੱਚ ਤੇ ਲੁੱਟ ਜਿਹੜੀ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਲੁੱਟ ਨਹੀਂ ਹੁੰਦੀ ਕਿ ਕਿਤਾਬਾਂ ਹੀ ਲੁੱਟੀਆਂ ਗਈਆਂ ਹੋਣ। ਗੁਰਪ੍ਰੀਤ ਜੀ, ਮਸਲਾ ਕੀ ਹੁੰਦਾ ਕਿ ਕਿਤਾਬਾਂ ਦੇ ਜ਼ਰੀਏ ਜਿਹੜੀ ਆ ਉਹ ਲੋਕਾਂ ਦੀ ਆਰਥਿਕਤਾ ਦੀ ਲੁੱਟ ਹੁੰਦੀ ਆ। ਤਾਂ ਬਹਰਹਾਲ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਹੋਸ਼ ਪਤਾ ਨਹੀਂ ਕਿਉਂ ਲੇਟ ਆਉਂਦੀ ਆ, ਕਿਹੜਾ ਇਹ ਟੀਕਾ ਲਵਾ ਕੇ ਸੌਂਦੇ ਨੇ। ਹੁਣ ਮਸਲਾ ਤੇ ਇਹ ਆ ਕਿ ਕਿਤਾਬਾਂ ਤੇ ਲਗਭਗ ਲੋਕਾਂ ਨੇ ਲੈ ਲਈਆਂ ਨੇ ਜੀ, ਲਗਭਗ ਲੈ ਲਈਆਂ। ਕੁਝ ਪਰਸੈਂਟ ਲੋਕ ਬਚੇ ਹੋਣਗੇ। ਤਾਂ ਜੇ ਤੁਹਾਨੂੰ ਲੱਗਦਾ ਕਿ ਕਿਤਾਬਾਂ ਦੇ ਵਿੱਚ ਹੇਰ ਫੇਰ ਹੈ ਤਾਂ ਇਹਦਾ ਮਤਲਬ ਹੈ ਕਿ ਬਹੁਤ ਵੱਡੇ ਪੱਧਰ ਤੇ ਤਾਂ ਫਿਰ ਹੋ ਚੁੱਕੀ ਹੈ। ਦਰਅਸਲ ਕੀ ਹੈ ਕਿ ਸਿੱਖਿਆ ਮਹਿਕਮੇ ਨੇ ਸਾਰੇ ਜਿਹੜੇ DO ਆ, ਜੋ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਆ, ਉਹਨਾਂ ਨੂੰ ਹਦਾਇਤ ਜਾਰੀ ਕੀਤੀ ਆ ਕਿ ਭਾਈ ਤੁਸੀਂ ਇਸ ਸਾਲ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਬਾਰੇ ਨਿੱਜੀ ਸਕੂਲਾਂ ਤੋਂ ਜਾਣਕਾਰੀ ਇਕੱਠੀ ਕਰੋ। ਤਾਂ ਇਹਦਾ ਹੁਣ ਮੰਤਵ ਕੀ ਆ ਕਿ ਮਹਿਕਮਾ ਇਹ ਜਾਣਨਾ ਚਾਹੁੰਦਾ ਕਿ ਸਕੂਲ 'ਚ ਕਿਹੜੇ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਵਰਤੀਆਂ ਗਈਆਂ ਨੇ, ਤਾਂ ਪਿਛਲੀ ਵਾਰ ਦੇ ਮੁਕਾਬਲੇ ਕਿੰਨੀ ਫੀਸਦੀ ਕਿਤਾਬਾਂ ਜਿਹੜੀਆਂ ਨੇ ਉਹ ਬਦਲੀਆਂ। ਤੇ ਮਤਲਬ ਕਿ ਇੱਥੋਂ ਪਤਾ ਲੱਗ ਜਾਏਗਾ ਕਿ ਭਾਈ ਕੀ ਹਿਸਾਬ ਕਿਤਾਬ ਹੈ ਜਿਹੜਾ ਉਹ ਚੱਲਿਆ ਹੈ। ਇਸ ਤੋਂ ਇਲਾਵਾ ਆਪਾਂ ਇਹ ਵੀ ਦੇਖਦੇ ਹਾਂ ਕਿ ਨਿੱਜੀ ਸਕੂਲ ਮਨਮਰਜ਼ੀਆਂ ਕਰਦੇ ਆ, ਮਹਿੰਗੀਆਂ ਕਿਤਾਬਾਂ ਵੇਚਣ ਨੂੰ
ਤੁਹਾਨੂੰ ਪਤਾ ਹੀ ਆ, ਜੁਗਾੜ ਰੱਖੇ ਹੁੰਦੇ ਆ, ਤੈਅਸ਼ੁਦਾ ਦੁਕਾਨਾਂ ਤੇ ਉਹ ਚੀਜ਼ਾਂ ਟਿਕਾ ਦਿੱਤੀਆਂ ਜਾਂਦੀਆਂ ਵਗੈਰਾ ਵਗੈਰਾ। ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਇੱਕ ਮੁਹਿੰਮ ਤੇ ਆਰੰਭੀ ਆ ਕਿ ਭਾਈ ਅਸੀਂ ਦੇਖਾਂਗੇ, ਚੈੱਕ ਕਰਾਂਗੇ। ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਚਲੋ ਮਾੜੀਆਂ ਨਹੀਂ ਹੁੰਦੀਆਂ, ਠੀਕ ਨੇ, ਪਰ ਜੋ ਅਕਾਦਮਿਕ ਸਾਲ ਹੁੰਦਾ ਹੈ, ਸੈਸ਼ਨ ਹੁੰਦਾ ਹੈ, ਉਹਦੇ ਸ਼ੁਰੂ ਤੋਂ ਪਹਿਲਾਂ ਮਤਲਬ ਕਿ ਸਾਰਾ ਕੁਝ ਜੇ ਮੁਕੰਮਲ ਕਰ ਲਿਆ ਜਾਵੇ ਤੇ ਬਿਹਤਰ ਆ। ਹੁਣ ਤੇ ਬਹੁਤ ਸਾਰੇ ਬੱਚਿਆਂ ਨੇ ਕਿਤਾਬਾਂ ਲੈ ਲਈਆਂ ਹੋਣਗੀਆਂ। ਤਾਂ ਗੱਲ ਇਹ ਆ ਕਿ ਇਹ ਜਿਹੜੀ ਜਾਣਕਾਰੀ ਆ, ਉਹ ਜੇਕਰ ਕੋਈ ਸਕੂਲ ਨਹੀਂ ਦੇਵੇਗਾ ਤੇ ਉਹਦੀ NOC ਰੱਦ ਕਰ ਦੇਣਗੇ। ਪਰ ਮੇਰਾ ਮੰਨਣਾ ਹੈ ਕਿ ਇਹਦੇ ਵਿੱਚ ਜਿਹੜੀ ਕਹਿ ਲਓ ਕਿ ਸਰਕਾਰ ਹੈ, ਉਹਨੂੰ ਹੋਰ ਸਖਤੀ ਕਰਨ ਦੀ ਜ਼ਰੂਰਤ ਹੈ। ਆਪਦਾ ਤਾਣਾ ਬਾਣਾ, ਉਹਨੂੰ ਆਪਦਾ ਤੰਤਰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਹ ਮਾਮਲਾ ਬਹੁਤ ਵੱਡੇ ਪੱਧਰ ਤੇ ਕਹਿ ਲਓ ਕਿ ਹੇਠਾਂ ਲੋਕਾਂ ਦੇ ਵਿੱਚ ਚਿੰਤਾਈ ਸੁਰਾਂ ਦੇ ਨਾਲ ਸੁਣਾਇਆ ਜਾਂਦਾ ਕਿ ਭਾਈ ਲੁੱਟੇ ਗਏ, ਪੁੱਟੇ ਗਏ, ਪੜ੍ਹਾਈ ਬਹੁਤ ਮਹਿੰਗੀ ਆ, ਨਿੱਜੀ ਸਕੂਲ ਬਹੁਤ ਲੁੱਟਾ ਕਰਦੇ ਆ। ਤਾਂ ਚਲੋ ਹਰੇਕ ਬੰਦੇ ਨੇ ਆਪਣਾ ਦੇਖਣਾ, ਉਹਨੇ ਕਿੱਥੇ ਬੱਚਿਆਂ ਨੂੰ ਪੜਾਉਣਾ, ਪਰ ਉਹਦੀ ਨਜਾਇਜ਼ ਲੁੱਟ ਜਿਹੜੀ ਰੋਕਣੀ, ਉਹ ਸਰਕਾਰ ਦਾ ਕਹਿ ਲਓ ਕਿ ਪ੍ਰਥਮ ਕਰਤੱਵ ਹੈ ਜੀ। ਜੀ ਇਹ ਤਾਂ ਹੈ। ਇਸੇ ਨਾਲ ਮੈਂ ਯਾਦ ਵੀ ਕਰ ਰਿਹਾ ਸੀ, ਸ਼ਾਇਦ ਬੈਂਸ ਸਾਹਿਬ ਨੇ ਹੁਣ ਤੋਂ 2 ਸਾਲ ਪਹਿਲਾਂ ਗੱਲ ਕਹੀ ਸੀ ਵੀ ਇੱਕੋ ਦੁਕਾਨ ਤੋਂ ਜਿਹੜਾ ਕਿਤਾਬਾਂ ਸਾਰਾ ਕੁਝ ਮਿਲਦਾ, ਇਹ ਵੀ ਲੁੱਟ ਬੰਦ ਕਰਨੀ ਹੈ, ਇਹ ਵੀ ਸਰਕਾਰ ਇਹਨੂੰ ਦੇਖੂਗੀ, ਸਾਰਾ ਕੁਝ ਕਿਹਾ ਸੀ ਨਾ ਸ਼ਾਇਦ ਇਦਾਂ ਦਾ। ਹਾਂਜੀ ਹਾਂਜੀ, ਉਹ ਤਾਂ ਦਾਅਵੇ ਤਾਂ ਤੁਹਾਨੂੰ ਪਤਾ ਹੀ ਹੈ, ਕਰਦੇ ਰਹਿੰਦੇ ਆ। ਪਰ ਗੱਲ ਇਹ ਆ ਕਿ ਇਹਦੇ ਤੇ ਇੱਕ ਠੋਸ ਪਾਲਿਸੀ ਹੈ, ਕਿੱਡੀਆਂ ਕੁ ਗੱਲਾਂ ਨੇ ਸਾਹਿਬ। ਜੇ ਰੋਕਣਾ ਹੋਵੇ ਇਹ ਤੇ 5 ਮਿੰਟਾਂ ਦਾ ਕੰਮ ਆ। ਸਾਡੇ ਕੋਲ ਜਿਹੜੇ ਸਿੱਖਿਆ ਸ਼ਾਸਤਰੀ ਆ, ਉਹਨਾਂ ਦੀ ਇੱਕ ਕਮੇਟੀ ਬਣਾ ਦਿਓ, ਉਹਨਾਂ ਦੇ ਸੁਝਾਅ ਲੈ ਕੇ, ਤੇ ਕੰਮ ਕੀ ਹੈ, 10-15 ਦਿਨ ਹੀ ਸਖਤਾਈ ਕਰਨੀ ਆ ਜੀ। ਕਿਉਂ ਨਹੀਂ ਲੋਟ ਆਉਂਦਾ ਜੀ, ਸਭ ਕੁਝ ਠੀਕ ਹੋ ਜਾਂਦਾ। ਉਧਰੋਂ ਮਾਨ ਸਾਹਿਬ ਰਾਹੁਲ ਗਾਂਧੀ ਤੇ ਤਿੱਖੇ ਹਮਲੇ ਕਰੀ ਜਾਂਦੇ ਨੇ ਜੀ। ਹਾਂਜੀ ਦੇਖੋ, ਇਹ ਅੱਜ ਕੱਲ ਆਪਾਂ ਦੇਖਿਆ ਹੈ ਕਿ ਇਹ ਮਾਨ ਸਾਹਿਬ ਦਾ ਨਵਾਂ ਅੰਦਾਜ਼ ਹੈ ਕਿ ਅੱਜ ਕੱਲ ਉਹ ਰਾਹੁਲ ਗਾਂਧੀ ਤੇ ਬਹੁਤ ਤਿੱਖਾ ਹਮਲਾ ਕਰਦੇ ਆ। ਪਿੱਛੇ ਜੇ ਉਹਨਾਂ ਨੇ ਕਿਹਾ ਸੀ ਕੈਂਬਰਿਜ ਯੂਨੀਵਰਸਿਟੀ ਦਾ ਰਾਹੁਲ ਗਾਂਧੀ ਪੜ੍ਹਿਆ, ਤੇ ਪਰ ਕੀ ਉਹਨੇ ਦੇ ਦਿੱਤਾ। ਫਿਰ ਅੱਜ ਵੀ ਇੱਕ ਨੈਸ਼ਨਲ ਨਿਊਜ਼ ਚੈਨਲ ਨੇ ਕੋਈ ਰੱਖਿਆ ਸੀ ਪ੍ਰੋਗਰਾਮ, ਉਹਦੇ ਚ ਬੋਲਦੇ ਆ ਤਿੱਖਾ ਹਮਲਾ ਕੀਤਾ ਇਹਨਾਂ ਨੇ। ਇਹਨਾਂ ਨੇ ਕਿਹਾ ਕਿ ਬਈ ਗੱਲ ਇਹ ਆ ਕਿ ਇਹਦੇ ਵਿੱਚ ਰਾਹੁਲ ਗਾਂਧੀ ਦਾ ਨਾਮ ਲਿਆ ਉਹਨਾਂ ਨੇ ਕਿ ਨੁਮਾਇੰਦਗੀ ਕਰਨ ਦੀ ਸਮਰੱਥਾ ਹੀ ਹੈ ਨਹੀਂ ਗੀ, ਤੇ ਜਦੋਂ ਰੱਬ ਨੇ ਕੋਈ ਗੁਣ ਹੀ ਨਹੀਂ ਦਿੱਤਾ ਤੇ ਜ਼ਬਰਦਸਤੀ ਕਿਉਂ ਨੇਤਾ ਬਣਾਉਣ ਦਾ ਯਤਨ ਕਰ ਰਹੇ ਜੇ ਤੁਸੀਂ। ਤੇ ਇਹ ਕੋਈ ਕਹਿੰਦੇ ਕਿ ਪਰਿਵਾਰਕ ਜ਼ਗੀਰ ਤੇ ਨਹੀਂ ਹੈ ਕਿ ਪਿਤਾ ਤੋਂ ਬਾਅਦ ਬੇਟਾ ਹੀ ਕਮਾਨ ਸੰਭਾਲੇਗਾ। ਕਿਰਪਾ ਕਰਕੇ ਛੱਡ ਦਿਓ, ਵਿਚਾਰੇ ਨੂੰ ਖੁਦ ਨਹੀਂ ਸਮਝ ਆ ਰਿਹਾ ਕਿ ਉਹ ਕਿੱਥੇ ਫਸ ਗਏ। ਮਤਲਬ ਕਿ ਇਸ ਤਰ੍ਹਾਂ ਦੇ ਨਿੱਜੀ ਵਿਅਕਤੀਗਤ ਹਮਲੇ, ਦੇਖੋ ਇਹ ਕਹਿੰਦੇ ਨੇ ਨਾ ਕਿ ਇਹਨੂੰ ਏਦਾਂ ਉਦਾਂ ਗੁਣ ਨਹੀਂ ਹੈਗਾ, ਤਾਂ ਗੱਲ ਸ਼ਾਇਦ ਮਾਨ ਸਾਹਿਬ ਨੂੰ ਚੰਗੀ ਨਾ ਲੱਗੇ, ਉਹਨਾਂ ਦੇ ਸਮਰਥਕਾਂ ਨੂੰ ਵੀ ਚੰਗੀ ਨਾ ਲੱਗੇ ਕਿ ਜੋ ਇਸ ਵੇਲੇ ਸੰਜੀਦਗੀ ਤੇ ਜਿੰਨੀ ਡੂੰਘਾਈ ਦੇ ਨਾਲ ਰਾਹੁਲ ਗਾਂਧੀ ਗੱਲ ਕਰਦਾ ਹੈ ਨਾ, ਉਹ ਕੁੱਤੇ ਫੇਲ ਕਰ ਦਿੰਦਾ ਜਦੋਂ ਬੋਲਦਾ ਹੈ। ਤੁਹਾਡੇ ਕੋਲ ਕੀ ਆ? ਤੁਹਾਡੇ ਪੱਲੇ ਸਿਰਫ ਘਸੀਆਂ ਪਿੱਟੀਆਂ ਗੱਲਾਂ। ਤੁਸੀਂ ਖੁਦ ਟਰੋਲਰ ਹੋ, ਮਾਫ ਕਰਨਾ, ਤੁਸੀਂ ਟਰੋਲ ਕਰਦੇ ਹੋ ਵਿਰੋਧੀਆਂ ਦੀ, ਆਲੋਚਨਾ ਵੀ ਨਹੀਂ ਕਰਦੇ। ਤੁਸੀਂ ਜ਼ਿੰਦਗੀ 'ਚ ਕੁਝ ਵੀ ਸਿੱਖਿਆ ਨਹੀਂ ਹੈ ਮੇਰੇ ਖਿਆਲ ਦੇ ਨਾਲ, ਸਿਵਾਏ ਟਰੋਲ ਕਰਨ ਤੋਂ, ਸਿਵਾਏ ਮਤਲਬ ਕਿ ਦੂਜੇ ਬੰਦੇ ਨੂੰ ਭੰਡਣ ਤੋਂ ਜੀ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਲੀਡਰ ਤੇ ਤੁਹਾਡੇ 'ਚ, ਮਤਲਬ ਕਿ ਹੁਣ ਤਾਂ ਲੋਕ ਸਵਾਲ ਚੁੱਕਦੇ ਨੇ ਕਿ ਤੁਹਾਡੇ 'ਚ ਉਹਨਾਂ ਨੇ ਕਾਬਲੀਅਤ ਕੀ ਵੇਖ ਕੇ ਤੁਹਾਨੂੰ ਮੁੱਖ ਮੰਤਰੀ ਚੁਣਿਆ। ਸੋ ਇਸ ਕਰਕੇ ਵਿਅਕਤੀਗਤ ਟਿੱਪਣੀਆਂ ਜਿਹੜੀਆਂ ਹੋ ਰਹੀਆਂ, ਅੱਛਾ ਇਹ ਹੁਣ ਨਰਿੰਦਰ ਮੋਦੀ ਹੋਰਾਂ ਤੇ ਕਿਉਂ ਨਹੀਂ ਸਖਤ ਹੁੰਦੇ ਬਈ? ਨਰਿੰਦਰ ਮੋਦੀ ਹੋਰਾਂ ਦੇ, ਅੱਛਾ ਗੱਲ ਇਹ ਆ ਕਿ ਅੱਗੇ ਵੀ ਇਹ ਗੱਲ ਕੀਤੀ ਸੀ ਅਸੀਂ ਕਿ ਜਿਹੜਾ ਹੁਣ ਡੀਲਿਮਿਟੇਸ਼ਨ ਦਾ ਇਹਨਾਂ ਰੌਲਾ ਪੈਂਦਾ, ਉਹਦੇ ਤੇ ਤਾਂ ਇਹਨਾਂ ਦਾ ਆਪਾਂ ਵੇਖਿਆ ਨਾ ਕਿੰਨੀ ਕੁ ਸਟੱਡੀ ਹੈ ਇਹਨਾਂ ਦੀ। ਆਖੇ ਜੀ ਇਹ ਭਾਜਪਾ ਦੀ ਸਾਜ਼ਿਸ਼, ਐਦੋਂ ਵੱਧ ਕੋਈ ਇਹਨਾਂ ਨੇ ਸ਼ਬਦ ਬੋਲਿਆ? ਇਸ ਕਰਕੇ ਭਾਜਪਾ ਪ੍ਰਤੀ ਬਸ ਬੋਲਣਗੇ ਤਾਂ ਵੱਧ ਤੋਂ ਵੱਧ ਨਰਿੰਦਰ ਮੋਦੀ ਦੀ ਡਿਗਰੀ, ਉਹ ਕਿੱਦਾਂ ਮੁਸਲਮਾਨਾਂ ਨਾਲ ਕਰ ਰਹੇ ਨੇ, ਕੀ ਕੁਝ ਚੱਲਦਾ ਹੈ, ਅਮਰੀਕਾ ਦੀ ਘੱਟ ਗਿਣਤੀਆਂ ਤੇ ਜਾਂ ਧਾਰਮਿਕ ਆਜ਼ਾਦੀ ਤੇ ਕਿਹੜੀ ਕੋਈ ਰਿਪੋਰਟ ਆਈ ਹੈ, ਇਹ ਬੰਦੇ ਨਾ ਦੰਦ ਤੋਂ ਦੰਦ ਚੁੱਕਦੇ ਹੋਏ। ਤਾਂ ਸਵਾਲ ਚੁੱਕਣੇ ਬਹੁਤ ਸੌਖੇ ਆ, ਦੂਜੇ ਦੀ ਨੁਮਾਇੰਦਗੀ ਦੀ ਕਾਬਲੀਅਤ ਤੇ ਸਵਾਲ ਚੁੱਕਣੇ ਸੌਖੇ ਆ, ਪਰ ਕਦੇ ਇਮਾਨਦਾਰੀ ਨਾਲ ਆਪਣੇ ਵਿੱਚ ਵੀ ਝਾਕੋ ਨਾ ਕਿ ਤੁਹਾਡੇ 'ਚ ਕਿਹੜੀ ਕਾਬਲੀਅਤ ਸੀ ਜਿਹੜੀ ਲੋਕਾਂ ਨੇ ਇੱਥੋਂ ਤੱਕ ਤੁਹਾਨੂੰ ਪਹੁੰਚਾਇਆ, ਸਿਵਾਏ ਗੱਲਾਂ ਕਰਨ ਤੋਂ। ਜੀ ਇਹੀ ਹੈ। ਤੇ ਅੱਜ ਵੀ ਲੋਕ ਇਹੀ ਮੰਨਦੇ ਨੇ ਕਿ ਉਦੋਂ ਵੀ ਗੱਲਾਂ ਦਾ ਖੱਟਿਆ ਖਾਦਾ ਤੇ ਗੱਲਾਂ ਦੇ ਖੱਟਿਆਂ ਨਹੀਂ
ਇਹਨਾਂ ਨੂੰ ਇਹ ਕੁਰਸੀ ਦਵਾਈ ਹੈ, ਬਾਕੀ ਤਾਂ ਸਭ ਜਾਣਦੇ ਨੇ। ਸੋ ਆਖਰੀ ਖਬਰ ਤੇ ਚੱਲੀਏ ਜੀ। ਸੋ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੋਦੀ ਸਾਹਿਬ ਐਤਵਾਰ ਨੂੰ ਜਾਂਦੇ ਨੇ ਸੰਘ ਦੇ ਮੇਨ ਹੈੱਡਕੁਆਟਰ ਤੇ ਖਬਰਾਂ ਤਾਂ ਕਈ ਤਰ੍ਹਾਂ ਦੀਆਂ ਚੱਲ ਰਹੀਆਂ ਨੇ, ਕਹਿੰਦੇ ਆਲ ਇਜ਼ ਵੈਲ ਨਹੀਂ ਹੈ, ਪਰ ਕੋਈ ਕਹੀ ਜਾਂਦਾ ਜੀ 100 ਸਾਲ ਪੂਰੇ ਹੋਣ ਵਾਲੇ ਨੇ, ਉਹਦੇ ਕਰਕੇ ਗਏ ਹੋਏ ਸੀ। ਸੋ ਪਾਇਓ ਤਾਂ ਚਾਨਣਾ ਜੀ, ਆਲ ਇਜ਼ ਵੈਲ ਹੈ ਮੋਦੀ ਤੇ ਸੰਘ ਵਿਚਾਲੇ ਜਾਂ ਫਿਰ ਨਹੀਂ? ਨਹੀਂ ਭਈਆ ਜੀ, ਜੋਸ਼ੀ ਨੇ ਕਹਿ ਦਿੱਤਾ, ਸੰਘ ਦੇ ਬਹੁਤ ਵੱਡੇ ਨੇਤਾ ਹੈ, ਕਿ ਹੁਣ ਸਾਡੇ ਜਿਹੜੇ ਤਾਲੁਕ ਹੈ ਸੰਘ ਦੇ ਤੇ ਮੋਦੀ ਦੇ ਬਹੁਤ ਸੁਖਾਵੇਂ ਨੇ। ਪਰ ਗੱਲ ਇਹ ਹੈ ਕਿ ਦੇਖੋ ਅੱਗੇ ਅਸਲ ਦੇ ਵਿੱਚ ਅਸੀਂ ਨਾ ਥੋੜਾ ਜਿਹਾ ਆਰਐਸਐਸ ਨੂੰ ਸਮਝਣ ਚ ਨਾ ਕਨਫਿਊਜ਼ ਹੋ ਜਾਂਦੇ ਆ। ਆਰਐਸਐਸ ਨੂੰ ਜੇ ਸਮਝਣਾ ਹੋਵੇ ਤੇ ਇਹਨਾਂ ਨੂੰ ਬਹੁਤ ਕਹਿ ਲਓ ਕਿ ਸਟੱਡੀ ਕਰਨਾ ਪੈਂਦਾ। ਆਰਐਸਐਸ ਦੇ ਵਿੱਚ ਵੀ ਗਾਂ ਲੌਬੀਆਂ ਨੇ। ਇੱਕ ਉਹ ਲੌਬੀ ਹੈ ਜੋ ਗੁਜਰਾਤ ਲੌਬੀ ਦਾ ਸਾਥ ਦਿੰਦੀ ਹੈ, ਇੱਕ ਉਹ ਲੌਬੀ ਹੈ ਜੋ ਉਹਨਾਂ ਦੇ ਮੁਖਾਲਫ ਹੈ, ਵਿਰੋਧ ਦੇ ਵਿੱਚ ਹੈ। ਤਾਂ ਜਿਵੇਂ ਮੋਹਨ ਭਾਗਵਤ ਨੇ ਪਿੱਛੇ ਜੇ ਮਣੀਪੁਰ ਤੇ ਬਿਆਨ ਦਿੱਤਾ ਸੀ, ਉਹ ਬਹੁਤ ਵੱਡਾ ਦਬਾਅ ਸੀਗਾ ਸਾ। ਜਿਵੇਂ ਉਹਨਾਂ ਨੇ ਮਤਲਬ ਮੰਦਰ ਦਾ ਮਾਮਲਾ, ਜਿਵੇਂ ਅੱਜ ਕੱਲ ਮਸਜਿਦਾਂ ਦੇ ਹੇਠ ਹੋਏ ਮੰਦਰ ਲੱਭਦੇ ਆ, ਉਹਦੇ ਤੇ ਉਹਨਾਂ ਨੇ ਜਿਵੇਂ ਕਿਹਾ ਸੀਗਾ, ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀਗਾ ਕਿ ਸਾਡਾ ਟੀਚਾ ਰਾਮ ਮੰਦਰ ਹੈ, ਅਸੀਂ ਹੋਰ ਅੱਗੇ ਨਹੀਂ ਵਧਣਾ। ਤਾਂ ਮਤਲਬ ਕਿ ਇਸ ਤਰ੍ਹਾਂ ਦੇ ਬਿਆਨਾਂ ਨੇ ਸਾਫ਼ ਤੌਰ ਤੇ ਚਰਚਾ ਤੇ ਛੇੜ ਦਿੱਤੀ ਕਿ ਭਾਈ ਸਾਰਾ ਕੁਝ ਠੀਕ ਨਹੀਂ ਹੈ। ਲੋਕ ਸਭਾ ਇਲੈਕਸ਼ਨ ਦਾ ਨਤੀਜਾ ਤੇ ਉਸ ਤੋਂ ਬਾਅਦ ਮਹਾਰਾਸ਼ਟਰ ਹਰਿਆਣੇ ਦਾ ਨਤੀਜਾ ਤੇ ਖੁਦ ਆਰਐਸਐਸ ਨੇ ਅੱਗੇ ਆ ਕੇ ਖਬਰਾਂ ਲਵਾਈਆਂ ਕਿ ਸਭ ਸਾਡੇ ਕਰਕੇ ਹੋਇਆ। ਤਾਂ ਕਿਤੇ ਨਾ ਕਿਤੇ ਹਾਲਾਤ ਤੇ ਬਦਲਿਆ। ਅਸਲ ਦੇ ਵਿੱਚ ਗੇਮ ਸਭ ਤੋਂ ਵੱਡੀ ਇਹ ਹੋਆ ਕਿ ਨਰਿੰਦਰ ਮੋਦੀ, ਬਾਕੀ ਜੋ ਮਰਜ਼ੀ ਗੱਲਾਂ ਹੋਣ, ਨਰਿੰਦਰ ਮੋਦੀ ਅਗਲੇ ਕੁਝ ਮਹੀਨਿਆਂ ਦੇ ਵਿੱਚ 75 ਸਾਲ ਦੇ ਹੋ ਜਾਣਗੇ। ਤੇ ਇਹਨਾਂ ਨੇ ਜੋ ਦੂਜਿਆਂ ਨਾਲ ਕੀਤਾ, ਚਾਹੇ ਮੁਰਲੀ ਮਨੋਹਰ ਜੋਸ਼ੀ ਹੋਵੇ, ਚਾਹੇ ਅਡਵਾਨੀ ਹੋਵੇ, ਚਾਹੇ ਸ਼ਾਂਤਾ ਕੁਮਾਰ ਹੋਵੇ, ਕਿੰਨੇ ਨੇਤਾ ਨੇ, ਤਾਂ ਜਿਵੇਂ ਉਹਨਾਂ ਦੇ ਨਾਲ ਹੋਈ ਆ, ਤਾਂ ਜਿਹੜੀ ਉਹ ਕਹਿ ਲਓ ਕਿ ਗੁਜਰਾਤ ਲੌਬੀ ਦੀ ਵਿਰੋਧ ਦੀ ਲੌਬੀ ਹੈ ਆਰਐਸਐਸ ਦੇ ਵਿੱਚ, ਤਾਂ ਉਹ ਇਸ ਮੁੱਦੇ ਨੂੰ ਬਹੁਤ ਵੱਡੇ ਪੱਧਰ ਤੇ ਚੁੱਕ ਸਕਦੀ ਹੈ ਕਿ ਹੁਣ ਤੁਸੀਂ ਸਿੰਘਾਸਨ ਖਾਲੀ ਕਰੋ ਜੀ। ਤਾਂ ਮੋਦੀ ਸਾਹਿਬ ਨੂੰ ਤਾਂ ਕਿਉਂਕਿ ਲੱਤ ਲੱਗ ਗਈ ਹੈ ਰਾਜ ਭੋਗਣ ਦੀ, ਤਾਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਬਹੁਤ ਔਖਾ ਕਾਰਜ ਹੈ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਇੱਕ ਚਾਰਾ ਜ਼ਰੂਰ ਮਾਰਨਗੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ 2029 ਤੱਕ ਰੱਖਿਆ ਜਾਵੇ। 2029 ਤੋਂ ਗਾਂ ਦਾ ਵੀ ਉਹ ਸੋਚ ਸਕਦੇ ਆ। ਸੋ ਹੁਣ ਦੇ ਪ੍ਰਧਾਨ ਦੀ ਵੀ ਚੋਣ ਹੋਣੀ ਹੈ, ਉਹਦੇ ਚ ਵੀ ਕੁਛ ਨਾ ਕੁਛ ਗੋਟੀਆਂ ਫਿੱਟ ਕਰਨ ਦਾ ਯਤਨ ਹੋਏਗਾ। ਸੋ ਇਸ ਕਰਕੇ ਮੇਰਾ ਮੰਨਣਾ ਤੇ ਇਹੋ ਆ ਕਿ ਠੀਕ ਆ, ਸੰਕੇਤ ਇਹਨਾਂ ਨੇ ਦੇ ਦਿੱਤਾ, ਪਰ ਆਰਐਸਐਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਵੀ ਗਰੁੱਪਿਜ਼ਮ ਹੈ। ਤਾਂ ਇੱਕ ਗਰੁੱਪ ਜਿਹੜਾ ਹੈ ਉਹ ਨਰਿੰਦਰ ਮੋਦੀ ਨੂੰ ਰੁਖਸਤ ਕਰਨਾ ਚਾਹੁੰਦਾ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਜੀ। ਸੋ ਪ੍ਰੋਗਰਾਮ ਦਾ ਸਮਾਂ ਹੁੰਦਾ ਜੀ ਇੱਥੇ ਸਮਾਪਤ। ਸੋ ਮਿੰਟੂ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਪ੍ਰੋਗਰਾਮ ਤੁਸੀਂ ਸੁਣਿਆ, ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।